ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਅਜਿਹੀ ਚਰਚਾ ਤੋਂ, ਜਿਹੜੀ ਚਰਚਾ ਬਾਰੇ ਗੱਲ ਤਾਂ ਬਹੁਤ ਚੱਲ ਰਹੀ ਹੈ, ਜਿਹੜੀ ਚਰਚਾ ਤਾਂ ਬਹੁਤ ਹੋ ਰਹੀ ਹੈ ਉਹਦੇ ਉੱਤੇ, ਉਸ ਗੱਲ ਦੇ ਉੱਤੇ, ਪਰ ਕੋਈ ਵੀ ਬੰਦਾ ਓਫੀਸ਼ੀਅਲੀ ਇਹਨਾਂ ਚੀਜ਼ਾਂ ਨੂੰ ਕਲੇਮ ਕਰਨ ਤੋਂ ਥੋੜਾ ਜਿਹਾ ਝਿਜਕ ਮਹਿਸੂਸ ਕਰਦਾ ਹੈ। ਗਿੱਦੜਬਾਹਾ ਚੋਣ ਦੀ ਗੱਲ ਕਰੀਏ। ਗਿੱਦੜਬਾਹਾ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹਾਂ ਕਿ ਗਿੱਦੜਬਾਹਾ ਬਾਦਲਾਂ ਦਾ ਗੜ੍ਹ ਰਿਹਾ। ਪ੍ਰਕਾਸ਼ ਸਿੰਘ ਬਾਦਲ, ਮਰਹੂਮ ਮੁੱਖ ਮੰਤਰੀ ਪੰਜਾਬ, ਉਹ 5 ਵਾਰ ਇੱਥੋਂ ਚੋਣ ਲੜਦੇ ਨੇ ਤੇ ਹੁਣ ਕਹਿੰਦੇ ਜਿਹੜੀ ਜ਼ਿਮਨੀ ਚੋਣ ਹੋਣੀ ਹੈ, ਆਪ ਨਾਲ ਗੁਪਤ ਸਮਝੌਤੇ ਦੇ ਤਹਿਤ ਸੁਖਬੀਰ ਬਾਦਲ ਕੀ ਗਿੱਦੜਬਾਹਾ ਤੋਂ ਚੋਣ ਲੜਨਗੇ? ਸਵਾਲੀਆ ਨਿਸ਼ਾਨ ਹੈ ਜੀ। ਪ੍ਰਵੀਨ ਜੀ, ਆਪਾਂ ਲਗਾਤਾਰ ਅਕਾਲੀ ਦਲ ਦੀ ਜੋ ਮੌਜੂਦਾ ਸਥਿਤੀ ਹੈ, ਅਕਾਲੀ ਦਲ ਦੇ ਅੰਦਰ ਜੋ ਹਲਚਲ ਚੱਲ ਰਹੀ ਹੈ, ਉਹਦੇ ਬਾਰੇ ਲਗਾਤਾਰ ਚਰਚਾ ਕਰਦੇ ਆਏ ਹਾਂ। ਇਹ ਸਭ ਚਰਚਾ ਦੇ ਦਰਮਿਆਨ ਆਪਾਂ ਪ੍ਰਵੀਨ ਜੀ ਉਸ ਪਹਿਲੂ ਤੇ ਵੀ ਗੱਲ ਕਰਦੇ ਰਹੇ ਹਾਂ ਜੀ ਕਿ ਸੁਖਬੀਰ ਬਾਦਲ ਹੋਰਾਂ ਨੇ ਪਿਛਲੇ ਕੁਝ ਦਿਨਾਂ ਤੋਂ ਇੰਜ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਅਕਾਲੀ ਦਲ 'ਚ ਕੁਝ ਹੋਇਆ ਹੀ ਨਾ ਹੋਵੇ। ਤੇ ਹੁਣ ਉਹਨਾਂ ਦਾ ਬਿਲਕੁਲ ਪਿਛਲੇ ਲਗਭਗ 1 ਹਫ਼ਤੇ 10 ਦਿਨਾਂ ਤੋਂ ਰੰਗ ਬਦਲਿਆ ਹੋਇਆ ਨਜ਼ਰ ਆ ਰਿਹਾ। ਉਹਦੀਆਂ ਉਦਾਹਰਨਾਂ ਤਾਜ਼ੀਆਂ 2 ਵੱਡੀਆਂ ਰੈਲੀਆਂ, ਕਾਨਫਰੰਸਾਂ ਕਹਿ ਲਈਏ, ਚਾਹੇ ਉਹ ਰੱਖੜ ਪੁੰਨਿਆ ਤੇ ਬਾਬਾ ਬਕਾਲਾ ਵਿਖੇ ਹੋਵੇ, ਚਾਹੇ ਉਹ ਸੰਤ ਲੌਂਗੋਵਾਲ ਹੋਰਾਂ ਦੀ 39ਵੀਂ ਬਰਸੀ ਦੇ ਮੌਕੇ ਹੋਵੇ। ਜੀ। ਸੁਖਬੀਰ ਬਾਦਲ ਹੋਰਾਂ ਨੇ ਜਾਂ ਅਕਾਲੀ ਦਲ ਦੇ ਲੀਡਰਾਂ ਨੇ ਆਪਣੇ ਬਾਗੀ ਲੀਡਰਾਂ ਦੇ ਉੱਤੇ ਇੱਕ ਵੀ ਤਾਨਾ ਨਹੀਂ ਕੱਸਿਆ। ਉਹ ਠੀਕ ਹੈ ਜੀ। ਇੱਕ ਵੀ ਤੀਰ ਨਹੀਂ ਚਲਾਇਆ। ਮਤਲਬ ਜਾਂ ਤਾਂ ਉਹਨਾਂ ਨੂੰ ਅਣਗੌਲਿਆ ਇੰਨੇ ਕਰ ਰਹੇ ਨੇ ਜਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਲਈ ਸ਼ਾਂਤ ਕਰ ਰਹੇ ਨੇ। ਦੋਵਾਂ ਚੋਂ ਕੋਈ ਤਾਂ ਪਹਿਲੂ ਹੈ। ਦੂਸਰੇ ਪਾਸੇ ਭਾਜਪਾ ਦੇ ਉੱਤੇ, ਆਰਐਸਐਸ ਦੇ ਉੱਤੇ ਔਰ ਅੰਮ੍ਰਿਤਪਾਲ ਵਾਲੇ ਧਿਰ ਦੇ ਉੱਤੇ ਉਹ ਲਗਾਤਾਰ ਹਮਲਾਵਰ ਨੇ। ਠੀਕ ਹੈ ਨਾ। ਬੀਜੇਪੀ ਨੂੰ ਲਗਾਤਾਰ ਨਿਸ਼ਾਨੇ ਤੇ ਜੀ ਅਕਾਲੀ ਦਲ ਦੀ ਸਥਿਤੀ ਲਈ ਜੀ ਉਹ ਸਿੱਖੀ ਝਕਾਣ ਕਰ ਰਹੇ ਨੇ ਜੀ, ਉਹ ਸਿੱਖੀ ਦਾਖਲ ਹੋ ਗਏ ਜੀ। ਭਾਈ ਲੈ ਕੇ ਤੁਸੀਂ ਉਹ ਆਏ ਸੀ, ਤੁਸੀਂ ਉਹ ਪੈਰ ਲਵਾਏ ਨੇ, ਹੈਨਾ, ਪਰ ਉਹਦੇ ਪਰ ਉਹ ਹੁਣ ਹਮਲਾਵਰ ਹੋ ਰਹੇ ਨੇ। ਨਾਲ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਉਹ ਵੀ ਦਿਖਾ ਰਹੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਵੀ ਲੜ ਰਹੇ ਹਾਂ, ਅਸੀਂ ਮਾਰਚ ਕੱਢਾਂਗੇ, ਅਸੀਂ ਦਿੱਲੀ ਤੱਕ ਜਾਵਾਂਗੇ, ਅਸੀਂ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕਰਾਂਗੇ, ਰਾਸ਼ਟਰਪਤੀ ਨੂੰ ਮਿਲਾਂਗੇ। ਪਰ ਸੁਖਬੀਰ ਬਾਦਲ ਰੈਲੀ 'ਚ ਵੀ ਕਹਿੰਦੇ ਨੇ ਕਿ ਵੀ ਅੰਮ੍ਰਿਤਪਾਲ ਸਿੰਘ ਬੰਦੀ ਸਿੰਘ ਥੋੜਾ। ਉਹ ਕਹਿੰਦੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਾਲੋਂ ਪਹਿਲਾਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਓ ਜਿਹੜੇ ਦਹਾਕਿਆਂ ਬੱਧੀ ਧੱਕੇ ਨਾਲ ਅੰਦਰ ਰੱਖੇ ਹੋਏ ਨੇ, ਜੀ ਉਹਨਾਂ ਦੀ ਰਿਹਾਈ ਦੀ ਲੜਾਈ ਲੜ। ਸੋ ਇਸ ਤਰ੍ਹਾਂ ਉਹ ਇੱਕ ਆਪਣੀ ਲੀਕ ਵੀ ਖਿੱਚ ਰਹੇ ਨੇ ਨਾਲ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਗਿੱਦੜਬਾਹਾ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਗਤੀਵਿਧੀਆਂ ਵੱਧ ਗਈਆਂ। ਬੈਠਕਾਂ, ਫੇਰੀ ਤੋਰੀ, ਮੇਲ ਗੇਲ, ਸਾਰਾ ਕੁਛ, ਮਤਲਬ ਜਿਵੇਂ ਇੱਕ ਉਮੀਦਵਾਰ ਕਰਦਾ ਉਸ ਤਰ੍ਹਾਂ ਵਿਚਰ ਰਹੇ ਨੇ। ਠੀਕ ਹੈ ਜੀ। ਤੇ ਇਸ ਵਰਤਾਰੇ ਨੇ ਪੰਜਾਬ ਦੀ ਸਿਆਸੀ ਸਭਾ 'ਚ ਚਰਚਾ ਛਿੜੀ ਕਿ ਬਿਲਕੁਲ ਸੁਖਬੀਰ ਬਾਦਲ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜ ਸਕਦੇ। ਜਿਵੇਂ ਤੁਸੀਂ ਫਰਮਾਇਆ, ਦੁਰਸਤ ਹੈ। ਗਿੱਦੜਬਾਹਾ ਉਹ ਹਲਕਾ ਹੈ ਜਿੱਥੋਂ ਮਨਪ੍ਰੀਤ ਬਾਦਲ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕਰਦੇ ਨੇ। ਬਿਲਕੁਲ ਸਹੀ ਹੈ ਜੀ। 1995 'ਚ ਜ਼ਿਮਨੀ ਚੋਣ ਹੀ ਲੜੀ ਸੀ ਮਨਪ੍ਰੀਤ ਬਾਦਲ ਨੇ ਇੱਥੋਂ। ਤੇ ਉਸ ਸਮੇਂ ਮੇਰਾ ਖਿਆਲ ਉਹ ਮਸਾਂ 2400-2500 ਦੀ ਵੋਟ ਦੀ ਫਰਕ ਨਾਲ ਜਿੱਤਿਆ ਸੀ। ਜਿੱਤ ਗਏ ਸੀ। ਤੇ ਉਸ ਤੋਂ ਬਾਅਦ ਗਿੱਦੜਬਾਹਾ ਮਨਪ੍ਰੀਤ ਬਾਦਲ ਦੀ ਪੱਕੀ ਸੀਟ ਮੰਨੀ ਜਾਂਦੀ ਰਹੀ। ਇਹ ਵੱਖਰੀ ਗੱਲ ਹੈ ਕਿ ਉਹਨੇ ਪਾਲਾ ਬਦਲ ਕੇ ਕਾਂਗਰਸ ਵੱਲੋਂ ਵੀ ਇੱਥੋਂ 1 ਵਾਰ ਚੋਣ ਲੜ ਕੇ ਜਿੱਤ ਲਈ, ਸਰਕਾਰ 'ਚ ਮੰਤਰੀ ਤੱਕ ਬਣ ਲਏ। ਪਰ ਉਹ ਤੋਂ ਬਾਅਦ ਇਹ ਸੀਟ ਐਂ ਲੱਗਣ ਲੱਗੀ ਜਿਵੇਂ ਹੁਣ ਕਾਂਗਰਸੀ ਹੋ ਗਈ ਹੋਵੇ। ਜੀ। ਫਿਰ ਰਾਜਾ ਵੜਿੰਗ ਨੇ ਦਬਦਬਾ ਬਣਾ ਲਿਆ ਸੀਟ ਤੇ ਆਪਣਾ, ਤੇ ਲਗਾਤਾਰ 2 ਵਾਰ ਰਾਜਾ ਵੜਿੰਗ ਜਿੱਤ ਲਏ। ਤੇ ਹੁਣ ਅਗਲਾ ਆਪਣੀ ਧਰਮ ਪਤਨੀ ਨੂੰ ਟਿਕਟ ਦਬਾ ਸਕਦਾ ਜੀ। ਜੇ ਟਿਕਟ ਮਿਲੀ ਤਾਂ ਅੰਮ੍ਰਿਤਾ ਵੜਿੰਗ ਤਕੜੀ ਦਾਅਵੇਦਾਰ ਹੈ। ਪਰ ਜੇ ਅਕਾਲੀ ਦਲ ਇਸ ਹਲਕੇ ਨੂੰ ਆਪਣਾ ਜੱਦੀ ਪੁਸ਼ਤੀ ਮੰਨਦਾ ਹੈ, ਜਿਵੇਂ ਤੁਸੀਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇੱਥੋਂ ਚੋਣ ਲੜਦੇ ਸੀ,
ਲਗਾਤਾਰ ਐਮਐਲਏ ਬਣਦੇ ਰਹੇ ਨੇ, ਉਹਨਾਂ ਨੇ ਆਪਣੀ ਸੀਟ ਸਮਝ ਲਓ ਮਨਪ੍ਰੀਤ ਬਾਦਲ ਲਈ ਛੱਡੀ, ਹੈ ਨਾ, ਤੇ ਆਪ ਲੰਬੀ ਵਾਲੇ ਪਾਸੇ, ਫਿਰ ਲੰਬੀ ਤੋਂ ਹੁਣ ਨੂੰਹ ਦੇ ਰਾਹੀਂ ਬਠਿੰਡਾ। ਤੋ ਇਹ ਪੂਰਾ ਇਲਾਕਾ ਹੁਣ ਇਹ ਆਪਣਾ ਮੰਨਦੇ ਨੇ ਕਿ ਅਕਾਲੀ ਕਹਿੰਦੇ ਕਿ ਘੱਟੋ ਘੱਟ ਇੱਥੇ ਸਾਡਾ ਦਬਦਬਾ ਹੈਗਾ, ਹੈ ਨਾ। ਇਸ ਗੜ੍ਹ ਤੋਂ ਹੁਣ ਉਸ ਗਿੱਦੜਬਾਹਾ ਤੋਂ ਜੇ ਸੁਖਬੀਰ ਬਾਦਲ ਦੁਬਾਰਾ ਮੈਦਾਨ ਚ ਆਉਂਦੇ ਨੇ ਤਾਂ ਇਹ ਚ ਕੋਈ ਸ਼ੰਕੇ ਸ਼ੋਭੇ ਨਹੀਂ ਕਿ ਮੁਕਾਬਲਾ ਬਹੁਤ ਰੋਮਾਂਚਕ ਤੇ ਬਹੁਤ ਨੇੜਲਾ ਹੋ ਸਕਦਾ। ਦੇਖੋ, ਇੱਕ ਤਾਂ ਸੁਖਬੀਰ ਬਾਦਲ ਨੂੰ ਘੱਟੋ ਘੱਟ ਚੋਣ ਤਾਂ ਲੜਨੀ ਆਉਂਦੀ ਹੈ, ਚਾਹੇ ਉਹ ਪੈਸੇ ਦੇ ਦਮ ਤੇ ਲੜਨੀ ਆਉਂਦੀ ਹੈ, ਚਾਹੇ ਕਿਵੇਂ ਵੀ, ਹੈ ਨਾ, ਚੋਣ ਤਾਂ ਲੜਨੀ। ਔਰ ਹੁਣ ਇੱਕ ਚੋਣ ਲੜਨੀ ਹੁੰਦੀ ਹੈ ਤਾਂ ਫਿਰ ਪੂਰੀ ਤਾਕਤ, ਔਰ ਆਪਣੀ ਲਈ ਲੜਨੀ ਹੈ ਫਿਰ ਤਾਂ ਪੂਰੀ ਤਾਕਤ। ਸੋ ਹੁਣ ਸੁਖਬੀਰ ਬਾਦਲ ਨਾ ਐਮਪੀ ਨੇ ਨਾ ਐਮਐਲਏ ਨੇ, ਪ੍ਰਧਾਨਗੀ ਆ ਉਹ ਵੀ ਬਾਗੀ ਤੇ ਕਈ ਤਰ੍ਹਾਂ ਖੁੰਡ ਨੂੰ ਫਿਰਦੇ। ਅਗਲਾ ਕਹਿੰਦਾ ਚੱਲ ਐਮਐਲਏ ਕੁਰਸੀ ਮਿਲ ਜਾਵੇ ਜੇ ਪ੍ਰਧਾਨਗੀ ਜਾਂਦੀ ਵੀ ਹੋਈ, ਕੁਛ ਤਾਂ ਲਈਏ। ਸੋ ਇਸ ਲਈ ਉਹ ਪੂਰੀ ਜੱਦੋਜਹਿਦ ਕਰਨਗੇ। ਪਰ ਇਹ ਸਭ ਦੇ ਦਰਮਿਆਨ ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਚਰਚਾ ਪੰਜਾਬ 'ਚ ਜ਼ੋਰ ਫੜਦੀ ਜਾ ਰਹੀ ਹੈ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਨਾਲ ਗੁਪਤ ਸਮਝੌਤਾ ਕਰ ਸਕਦਾ ਜੀ। ਮਤਲਬ ਇਹ ਜੱਗੋ 13ਵੀਂ ਗੱਲ ਵੀ ਹੈ। ਪਰ ਆਮ ਆਦਮੀ ਪਾਰਟੀ ਦਾ ਜਦੋਂ ਤੁਸੀਂ ਕਰੈਕਟਰ ਦੇਖਦੇ ਹੋ ਜਿੱਦਣ ਤੋਂ ਖੜੀ ਹੋਈ ਹੈ, ਉਹਨੂੰ ਦੇਖਦੇ ਆ ਇਹ ਅਸੰਭਵ ਨਹੀਂ ਲੱਗਦਾ। ਅੱਛਾ, ਉਹ ਕਿਵੇਂ? ਆਮ ਆਦਮੀ ਪਾਰਟੀ ਦਾ ਜਨਮ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਚੋਂ ਜੰਮਿਆ ਸੀ। ਹਾਂਜੀ, ਬਿਲਕੁਲ। ਪਰ ਚੋਣ ਜਿੱਤਣਾ ਹੀ ਸਭ ਤੋਂ ਪਹਿਲੀ ਜੱਫੀ ਉਹਨਾਂ ਨੇ ਦਿੱਲੀ ਦੇ ਵਿੱਚ ਕਾਂਗਰਸ ਨੂੰ ਪਾਈ। ਬਿਲਕੁਲ ਸਹੀ ਹੈ ਜੀ, ਬਿਲਕੁਲ। ਉਸ ਤੋਂ ਬਾਅਦ ਜਿਹੜੀ ਧਿਰ ਦੇ ਇਸ਼ਾਰੇ ਨਾਲ ਜੰਮੇ ਸੀਗੇ ਕਿ ਹਾਂ ਤਾਕਤ ਪਿੱਛੇ ਭਾਜਪਾ ਦੀ ਸੀ, ਉਸ ਅੰਦੋਲਨ ਪਿੱਛੇ ਸਾਰਾ ਕੁਝ ਜਿਹੜਾ ਨਾਜਾਇਜ਼ ਅੰਦੋਲਨ ਹੋਇਆ ਜੀ, ਉਸ ਤੋਂ ਬਾਅਦ ਦਿੱਲੀ 'ਚ ਉਸੇ ਨੂੰ ਮਾਰ ਦਿੰਦੇ ਰਹੇ ਬਾਰ-ਬਾਰ। ਪਰ ਜਦੋਂ ਧਾਰਾ 370 ਸ਼ਾਹੀਨ ਬਾਗ ਇਹ ਸਾਰਾ ਕੁਝ ਮਸਲੇ ਆਏ ਤਾਂ ਬੀਜੇਪੀ ਦੀ ਬੋਲੀ 'ਚ ਬੋਲੀ ਵੀ ਬੋਲੀ, ਬੀਜੇਪੀ ਦੇ ਪੈਰ ਵੀ ਧਰਿਆ ਜੀ। ਸਹੀ ਹੈ ਨਾ। ਤੇ ਹੁਣ ਜਦੋਂ ਦੇਸ਼ ਪੱਧਰ ਤੇ ਲੋਕ ਸਭਾ ਚੋਣਾਂ ਆਈਆਂ, ਲੱਗਿਆ ਕਿ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਨਹੀਂ ਪੈਣਾ, ਫਿਰ ਕਾਂਗਰਸੀ ਝੋਲੀ ਪਏ, ਇੰਡੀਆ ਗੱਠਜੋੜ ਚ ਆ ਗਏ, ਫਿਰ ਇੰਡੀਆ ਗੱਠਜੋੜ ਚ ਗਏ, ਹੈ ਨਾ। ਸੋ ਇਸ ਲਈ ਇਹ ਮੌਕੇ ਦੀ ਨਜ਼ਾਕਤ ਦੇ ਹਿਸਾਬ ਨਾਲ ਕਿਸੇ ਵੀ ਸਮੇਂ ਪਾਲਾ ਬਦਲ ਸਕਦੇ ਨੇ। ਸਹੀ ਹੈ। ਤੇ ਇਸ ਲਈ ਅੱਜ ਕਹਿੰਦੇ ਆਮ ਆਦਮੀ ਪਾਰਟੀ ਸੋਚ ਕੇ ਚੱਲ ਰਹੀ ਹੈ ਕਿ ਸਾਡਾ 2027 ਚ ਮੁਕਾਬਲਾ ਜਾਂ ਤਾਂ ਪੰਜਾਬ ਕਾਂਗਰਸ ਨਾਲ ਹੋਣਾ, ਇਹਨਾਂ ਨਾਲ ਅਸੀਂ ਦੇਸ਼ ਚ ਭਾਈਵਾਲ ਆਉਂ, ਹਾਂਜੀ, ਉਹ ਗੱਠਜੋੜ ਚ ਪੰਜਾਬ ਚ ਕਹਿੰਦੇ, ਤੇ ਦੂਸਰੇ ਪਾਸੇ ਕਹਿੰਦੇ ਬੀਜੇਪੀ ਸਾਨੂੰ ਪੈਸੇ ਦੇ ਔਰ ਆਪਣੀ ਤਾਕਤ ਦੇ ਰਣਨੀਤੀ ਦੇ ਹਿਸਾਬ ਨਾਲ ਸਾਨੂੰ ਮੁਕਾਬਲਾ ਦੇ ਸਕਦੀ ਹੈ। ਇਸ ਲਈ ਉਹ ਦੋ ਚੁਣੌਤੀਆਂ ਨੂੰ ਨਜਿੱਠਣ ਲਈ ਕਹਿੰਦੇ ਕਿ ਅਕਾਲੀ ਦਲ ਨਾਲ ਜੇ ਗੁਪਤ ਸਮਝੌਤਾ ਹੋ ਵੀ ਜਾਵੇ, ਆਉਣ ਵਾਲੇ ਸਮੇਂ 'ਚ ਜਨਤਕ ਹੁੰਦਾ ਮੈਨੂੰ ਨਹੀਂ ਪਤਾ, ਅੱਜ ਦੀ ਤਰੀਕ 'ਚ ਜੇ ਗੁਪਤ ਸਮਝੌਤਾ ਹੋ ਜਾਵੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਕੋਈ ਨੁਕਸਾਨ ਨੀਗਾ, ਨਫਾ ਹੀ ਹੈ ਜਿੰਨਾ ਕੁ ਵੀ ਹੈ। ਇਸ ਹਵਾਲੇ ਨਾਲ ਕਿ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਹੁਣ ਚੁਣੌਤੀ ਨਹੀਂ ਮੰਨਦੀ, ਤੇ ਉਹਨਾਂ ਨੂੰ ਇੰਨਾ ਪਤਾ ਕਿ ਅਕਾਲੀ ਦਲ ਕੋਲ ਹਰ ਪਿੰਡ 'ਚ ਕੈਡਰ ਹੈਗਾ। ਜੀ, ਬਿਲਕੁਲ। ਤੇ ਜੇ ਸੁਖਬੀਰ ਬਾਦਲ ਨੂੰ ਗਿੱਦੜਬਾਹੇ ਦੇ ਵਿੱਚ ਜਦੀ ਲੱਗਦਾ ਆਮ ਆਦਮੀ ਪਾਰਟੀ ਨੇ ਸਾਡੇ ਲਈ ਸੀਟ ਕੱਢਣੀ ਔਖੀ ਆ, ਜੇ ਉਹ ਗਿੱਦੜਬਾਹੇ 'ਚ ਸੁਖਬੀਰ ਬਾਦਲ ਨੂੰ ਜਿਤਾ ਲੈਂਦੇ ਨੇ, ਚਾਹੇ ਸੁਖਬੀਰ ਬਾਦਲ ਜਿੱਤੇ ਆਪਣੇ ਦਮ ਤੇ, ਪਰ ਉਹਨੂੰ ਲੱਗੀ ਜਾਵੇ ਕਿ ਹਾਂ ਜ਼ੋਰ ਤਾਂ ਭਾਈ ਆਮ ਆਦਮੀ ਪਾਰਟੀ ਦਾ ਲੱਗਿਆ, ਤਾਂ ਫਿਰ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਸੀਂ ਬਾਕੀ ਜ਼ਿਮਨੀ ਚੋਣਾਂ ਵੀ ਤੇ ਸਰਪੰਚੀ ਵੀ ਜਿੱਤ ਕੇ ਲੈ ਜਾਵਾਂਗੇ। ਇਹ ਸਰਪੰਚੀ ਵਾਲੀ ਖੇਡ, ਇਹ ਬਾਕੀ ਜ਼ਿਮਨੀ ਚੋਣ ਵਾਲੀ ਖੇਡ ਤੇ 2027 ਤੱਕ ਅਸਰ ਕਰ ਸਕਦੀ ਹੈ। ਸੋ ਇਸ ਰਣਨੀਤੀ ਤੇ ਗੱਲ ਚੱਲ ਰਹੀ ਹੈ, ਜਦੋਂ ਕਿ ਕੁਝ ਧਿਰਾਂ ਕਹਿੰਦੇ ਸੁਖਬੀਰ ਬਾਦਲ ਨੂੰ ਇਹ ਸਲਾਹ ਦੇ ਚੁੱਕੀਆਂ ਕਿ ਬਾਦਲ ਸਾਹਿਬ ਖੇੜੇ ਬਦਲ ਜੂਗੀ ਜੇ ਤੁਸੀਂ ਨਾ ਲੜੋ, ਤੇ ਮਨਪ੍ਰੀਤ ਨੂੰ ਲਿਆ ਕੇ ਗਿੱਦੜਬਾਹੇ ਤੋਂ ਚੋਣ ਲੜਾ ਦੋ। ਫਿਰ ਪਰ ਉਹ ਤਾਂ ਭਾਜਪਾ ਚ ਇਹ ਵੀ ਨੁਕਤਾ ਦਿੱਤਾ ਗਿਆ ਉਹਨਾਂ ਨੂੰ, ਅੱਛਾ, ਕਿ ਗਿੱਦੜਬਾਹੇ ਤੋਂ ਮੁੜ ਕੇ ਮਨਪ੍ਰੀਤ ਨੂੰ ਲਿਆਓ ਕਿ ਜੋ ਮੇਰੇ ਪਿਤਾ ਨੇ ਕੀਤਾ ਸੀ ਮੈਂ ਉਸੇ ਪਿਰਤ ਨੂੰ ਕਾਇਮ ਰੱਖਦਾ ਕਿ ਮੈਂ ਆਪਣੇ ਭਰਾ ਨੂੰ ਇੱਥੋਂ ਚੋਣ ਲੜਾਉਣਾ ਚਾਹੁੰਦਾ, ਤੇ ਇਹ ਅਕਾਲੀ ਦਲ ਸੀ, ਅਕਾਲੀ ਉਹ ਸੀ, ਵਾਪਸ ਆਇਆ, ਤੇ ਉਹਦੇ ਨਾਲ ਤਾਂ ਕਹਿੰਦੇ ਅਪਰੋਚ ਕਰੋ। ਥੋੜੇ ਧਿਆਨ ਚ ਹੋਵੇ, ਪਿਛਲੇ ਦਿਨ ਇੱਕ ਵਾਰੀ ਗੱਲਾਂ ਤੁਰ ਵੀ ਪਈਆਂ ਸੀ ਕਿ ਮਨਪ੍ਰੀਤ ਬਾਦਲ ਵਾਪਸ ਆ ਸਕਦੇ ਅਕਾਲੀ ਦਲ ਚ, ਪਰ ਹੁਣ ਕੀ ਸੁਖਬੀਰ ਬਾਦਲ ਮੰਨਣਗੇ ਜਾਂ ਨਹੀਂ। ਪਰ ਫਿਲਹਾਲ ਸੁਖਬੀਰ ਬਾਦਲ ਦੀਆਂ ਗਤੀਵਿਧੀਆਂ ਦੱਸਦੀਆਂ ਕਿ ਉਹ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਆ, ਉਹਨਾਂ ਦੀ ਤਿਆਰੀ ਹੈ, ਤੇ ਜੇ ਉਹ ਚੋਣ ਲੜਦੇ ਆ ਕਿ ਉਹ ਅਕਾਲੀ ਦਲ ਦੇ ਆਪਣੇ ਕੈਡਰ ਦੇ ਦਮ ਤੇ ਲੜਨਗੇ ਜਾਂ ਆਮ ਆਦਮੀ ਪਾਰਟੀ ਨਾਲ ਗੁਪਤ ਸਮਝੌਤਾ ਕਰਨਗੇ, ਆਉਂਦਾ ਸਮਾਂ ਦੱਸੂਗਾ। ਕਿਸੇ ਵੀ ਸਿਆਸਤ ਦੇ ਵਿੱਚ ਕਿਸੇ ਤਰ੍ਹਾਂ ਦੇ ਮਕਾਨ ਜਾਂ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਤੋਂ ਭੱਜ ਨਹੀਂ ਸਕਦੇ ਆਪਾਂ ਸ਼ਰਮਾ ਜੀ, ਪਰ ਇਹਦੇ ਨਾਲ ਜਿਵੇਂ ਤੁਸੀਂ ਸਰਪੰਚੀ ਦੀ ਚੋਣਾਂ ਦਾ ਜ਼ਿਕਰ ਕੀਤਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰੀ ਜਿਹੜੀਆਂ ਸਰਕਾਰਾਂ ਨੇ, ਵੱਡੇ ਸ਼ਹਿਰਾਂ ਦੀਆਂ ਨਗਰ ਨਿਗਮ ਦੇ ਰੂਪ ਦੇ ਵਿੱਚ, ਜਾਂ ਉਹ ਵੀ ਆਪਾਂ ਨੂੰ ਸਥਾਨਕ ਸਰਕਾਰਾਂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦੀਆਂ ਚੋਣਾਂ ਵੀ ਸਿਰ ਤੇ ਨੇ। ਤੇ ਜੇਕਰ ਅਜਿਹਾ ਹੁੰਦਾ, ਸੱਚਮੁੱਚ ਵਾਪਰਦਾ, ਤਾਂ ਫਿਰ ਹਾਊਸ ਦਾ ਵੀ ਮੁਹਾਂਦਰਾ ਬਦਲੂਗਾ, ਉੱਥੇ ਅਕਾਲੀ ਦਲ ਦਾ ਪ੍ਰਧਾਨ ਕਰ ਜੂਗਾ ਫਿਰ ਉੱਥੇ ਜੇ ਜਿੱਤ ਹਾਸਲ ਕਰਦੇ ਨੇ। ਤੇ ਪਰ ਦੂਜੇ ਪਾਸੇ
ਇੱਕ ਬਾਰਗੇਨਿੰਗ ਪਾਵਰ ਵੀ ਹੁੰਦੀ ਹੈ ਸਿਆਸਤ ਦੇ ਵਿੱਚ, ਨਹੀਂ ਜਿਹੜੀ ਜੀ ਗਰਜੂਗਾ ਕਿਵੇਂ ਫਿਰ? ਜੇ ਜਿੱਤੇ ਹੀ ਸਰਕਾਰ ਦੀਆਂ ਵੋਟਾਂ ਨਾਲ ਹੋਊਗਾ ਹਾਂ, ਪ੍ਰਭਾਵ ਫਿਰ ਸਿਰਜਣ ਗਰਜਣਾ ਕਿਹਦੇ ਖਿਲਾਫ? ਹਾਂ, ਫਿਰ ਗਰਜਣਾ ਕਿਹਦੇ ਖਿਲਾਫ ਹੈ? ਪਰ ਇੰਨਾ ਜ਼ਰੂਰ ਹੈ ਕਿ ਸ਼ਰਮਾ ਜੀ ਕੀ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਸੀਗਾ ਕਿ ਜੇਕਰ ਅਜਿਹਾ ਹੋ ਜਾਂਦਾ, ਮੰਨ ਲਓ ਜੇਕਰ ਇਹ ਸਾਰਾ ਕੁਝ ਵਾਪਰ ਜਾਂਦਾ ਜਿਵੇਂ ਚਰਚਾਵਾਂ ਨੇ, ਜਿਵੇਂ ਸਿਆਸਤ ਦੇ ਵਿੱਚ ਆਪਾਂ ਭੱਜ ਨਹੀਂ ਸਕਦੇ, ਤੇ ਤੁਸੀਂ ਮਿਸਾਲਾਂ ਦਿੱਤੀਆਂ ਆਮ ਆਦਮੀ ਪਾਰਟੀ ਦੀਆਂ, ਤਾਂ ਜਿਹੜੀ ਬਾਰਗੇਨਿੰਗ ਪਾਵਰ ਦੀ ਮੈਂ ਗੱਲ ਕਰ ਰਿਹਾ ਸੀਗਾ, ਜਲੰਧਰ ਦੇ ਵਿੱਚ ਜੋ ਇਹਨਾਂ ਦੇ ਨਾਲ ਹੋਇਆ, ਉਹਨੂੰ ਦੇਖਦੇ ਆ ਕਿ ਆਮ ਆਦਮੀ ਪਾਰਟੀ ਐਸਾ ਰਿਸਕ ਲੈ ਸਕਦੀ ਹੈ ਕਿ ਜਿਹੜੀ ਪਾਰਟੀ 1000 ਵੋਟ ਵੀ ਨਹੀਂ ਲੈ ਸਕਦੀ, ਉਹਦੇ ਨਾਲ ਅਜਿਹਾ ਮਤਲਬ ਸਮਝੌਤੇ ਦੇ ਤਹਿਤ ਜਾਂ ਗੁਪਤ ਦੇ ਤਹਿਤ? ਨਹੀਂ, ਡਾਕਟਰ ਸੁੱਖੀ ਨੂੰ ਲੈ ਕੇ ਗਏ ਨੇ, ਹੂੰ, ਇਆਲੀ ਤੇ ਨਜ਼ਰ ਹੈਗੀ ਉਹ ਹੈ ਜੀ ਜੀ ਬਿਲਕੁਲ। ਤੇ ਜੇ ਇਆਲੀ ਤੱਕ ਜਾ ਸਕਦੇ ਸੁਖਬੀਰ ਤੱਕ ਵੀ ਜਾ ਸਕਦੇ, ਸੁਖਬੀਰ ਤੱਕ ਵੀ ਜਾ ਸਕਦੇ ਨੇ, ਫਿਰ ਇਹਨਾਂ ਨੂੰ ਕੀ ਫਰਕ ਪੈਣ ਲੱਗਿਆ? ਪਰ ਮੈਨੂੰ ਲੱਗਦਾ ਕਿ ਇਹ ਸਾਰੇ ਵਰਤਾਰੇ ਦਾ ਅਕਾਲੀ ਵਰਕਰ ਜਿੰਨੇ ਵੀ ਇਹਨਾਂ ਨਾਲ ਖੜੇ ਨੇ ਉਹਨਾਂ ਦੇ ਉੱਤੇ ਉਲਟਾ ਅਸਰ ਹੋਏਗਾ। ਇਹ ਮੈਨੂੰ ਲੱਗਦਾ ਜੇ ਗੁਪਤ ਸਮਝੌਤਾ ਹੋ ਵੀ ਜਾਂਦਾ, ਟੈਂਪਰੇਰੀ ਇੱਕ ਸੀਟ ਲਈ ਹੋ ਸਕਦਾ ਅਕਾਲੀ ਦਲ ਨੂੰ ਕੋਈ ਫਾਇਦਾ ਦੇ ਜਾਵੇ, ਪਰ ਓਵਰਆਲ ਅਕਾਲੀ ਦਲ ਲਈ ਵੀ ਨੁਕਸਾਨਦੇਹ ਹੋਏਗਾ ਤੇ ਆਮ ਆਦਮੀ ਪਾਰਟੀ ਵੀ ਸਵਾਲਾਂ ਦੇ ਘੇਰੇ ਚ ਆਏਗੀ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਰਵਨੀਤ ਬਿੱਟੂ ਦੀ। ਕਹਿੰਦੇ ਰਵਨੀਤ ਬਿੱਟੂ ਨੂੰ ਤਾਂ ਹੁਣ ਚਸ਼ਮਾ ਜੋ ਬਦਲ ਲਿਆ ਤੇ ਨਜ਼ਰੀਆ ਤਾਂ ਬਦਲਣਾ ਹੀ ਸੀਗਾ ਫਿਰ ਉਹਨਾਂ ਦਾ, ਕਿਉਂਕਿ ਕਿਸਾਨ ਹੁਣ ਉਹਨਾਂ ਨੂੰ ਦਿਖ ਰਹੇ ਨੇ ਬੰਬਾਂ ਤੇ ਹਥਿਆਰਾਂ ਵਾਲੇ। ਬਿਲਕੁਲ ਜੀ, ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਰਵਨੀਤ ਬਿੱਟੂ ਦਾ ਰਾਜਸਭਾ ਜਾਣਾ ਤੈਅ ਹੈ ਤੇ ਰਾਜਸਥਾਨ ਤੋਂ ਉਹਨਾਂ ਨੂੰ ਨਾਮਜ਼ਦਗੀ ਹੋ ਗਈ ਤੇ ਨਾਮਜ਼ਦਗੀ ਭਰਨ ਗਏ ਸੀ। ਤੇ ਨਾਮਜ਼ਦਗੀ ਭਰਨ ਤੋਂ ਬਾਅਦ ਉਹ ਆਪਣੇ ਆਪ ਨੂੰ ਸੱਚੇ ਭਾਜਪਾਈ ਦਿਖਾਉਣਾ ਚਾਹੁੰਦੇ ਸੀ, ਇਸ ਲਈ ਕਿਸਾਨਾਂ ਨੂੰ ਗਾਲਾਂ ਕੱਢਣ ਤੋਂ ਪਿੱਛੇ। ਠੀਕ ਹੈ। ਦੇਸ਼ ਭਰ ਦੇ ਕਿਸਾਨਾਂ ਦੇ ਹਵਾਲੇ ਨਾਲ ਕਹਿੰਦੇ ਕਿ ਦੇਸ਼ ਭਰ ਦਾ ਕਿਸਾਨ ਤਾਂ ਭਾਜਪਾ ਦੇ ਨਾਲ ਹੈ, ਦੇਸ਼ ਭਰ ਦਾ ਕਿਸਾਨ ਤਾਂ ਆਪਣੇ ਖੇਤਾਂ 'ਚ ਹੈ। ਇਹ ਭਾਜਪਾ ਹੀ ਬੋਲੀ ਹੈ, ਇਹ ਕਿਸਾਨ ਤਾਂ ਖੇਤਾਂ 'ਚ ਹੁੰਦਾ, ਸੜਕਾਂ ਤੇ ਨਹੀਂ, ਹੈ ਨਾ। ਸੋ ਉਹ ਤਾਂ ਕਹਿੰਦੇ ਖੇਤਾਂ 'ਚ ਆ ਤਾਂ ਚੰਦ ਲੀਡਰ ਨੇ ਕਹਿੰਦਾ ਜਿਹੜੇ ਭਾਜਪਾ ਦੇ ਖਿਲਾਫ ਨੇ, ਉਹੀ ਝੰਡਾ ਚੱਕੀ ਫਿਰਦੇ ਨੇ। ਇਹਨਾਂ ਨੂੰ ਕਹਿੰਦਾ ਵਿਦੇਸ਼ ਤੋਂ ਫੰਡਿੰਗ ਹੁੰਦੀ ਹੈ। ਮਤਲਬ ਵਿਦੇਸ਼ ਤੋਂ ਫੰਡਿੰਗ ਤਾਂ ਉਦੋਂ ਵੀ ਹੁੰਦੀ ਹੋਣੀ ਫਿਰ ਜਦੋਂ ਦਿੱਲੀ 'ਚ ਅੰਦੋਲਨ ਚੱਲ ਰਿਹਾ ਸੀਗਾ, ਉਦੋਂ ਤੁਸੀਂ ਨਾਲ ਕਿਉਂ ਦਰੀਆਂ ਵਿਛਾ ਕੇ ਬੈਠ ਰਹੇ ਸੀ ਉੱਥੇ ਜਨਤਾ? ਹਾਂਜੀ ਹਾਂਜੀ, ਉਹ ਤਾਂ ਬਿਲਕੁਲ ਨਾਲ, ਹੈ ਨਾ। ਅੱਛਾ, ਫਿਰ ਕਹਿੰਦੇ ਕਿ ਬਈ ਸਰਕਾਰ ਨੇ ਪੂਰਾ ਦੇਸ਼ ਦੇਖਣਾ ਹੁੰਦਾ, ਇਹ ਇਸ ਲਈ ਬੰਬਾਂ ਨਾਲ, ਹਥਿਆਰਾਂ ਨਾਲ, ਤਲਵਾਰਾਂ ਨਾਲ, ਟਰੈਕਟਰਾਂ ਨਾਲ, ਇਹਨਾਂ ਨਾਲ ਤਾਂ ਨਹੀਂ ਦਿੱਲੀ ਜਾਣ ਦਿੰਦੇ। ਫਿਰ ਜੇ ਅੱਜ ਬੰਬ ਲੈ ਕੇ ਜਾ ਰਹੇ ਨੇ ਉਹ, ਫਿਰ ਜਦੋਂ ਦਿੱਲੀ ਕਿਸਾਨ ਅੰਦੋਲਨ ਲੱਗਿਆ ਸੀ ਜਦ ਵੀ ਉਹਨਾਂ ਕੋਲ ਬੰਬ ਹੋਣਗੇ, ਜਦ ਵੀ ਹਥਿਆਰ ਹੋਣਗੇ, ਟਰੈਕਟਰ ਤਾਂ ਜਦ ਵੀ ਸੀ, ਹੈ ਨਾ। ਹੁਣ ਇਹ ਤੁਸੀਂ ਦੇਖਣਾ ਕਿ ਤੁਹਾਨੂੰ ਉਹ ਤਲਵਾਰ ਦਿਖਦੀ ਹੈ ਕਿ ਕਿਰਪਾਨ ਆ ਉਹਨਾਂ ਕੋਲ। ਸਹੀ, ਬਿਲਕੁਲ। ਜੇ ਤੁਹਾਨੂੰ ਤਲਵਾਰ ਤੇ ਕਿਰਪਾਨ 'ਚ ਫਰਕ ਨਹੀਂ ਪਤਾ ਤਾਂ ਵੱਖਰੀ ਗੱਲ ਹੈ। ਤੇ ਪਰ ਫਿਰ ਉਸ ਸਮੇਂ ਤੁਸੀਂ ਕਿਉਂ ਕਹਿ ਰਹੇ ਸੀਗੇ ਕਿਸਾਨਾਂ ਨਾਲ ਧੱਕਾ ਹੋ ਗਿਆ, ਧੋਖਾ ਹੋ ਗਿਆ, ਤੇ ਅੱਜ ਤੁਹਾਨੂੰ ਕਿਸਾਨਾਂ ਨਾਲ ਧੋਖਾ ਨਹੀਂ ਦਿਖ ਰਿਹਾ। ਬੇਸ਼ੱਕ ਕਿਸਾਨ ਜਥੇਬੰਦੀਆਂ ਦੀਆਂ ਕੁਝ ਧਿਰਾਂ ਰਾਜਨੀਤੀ ਕਰ ਰਹੀਆਂ ਇਸ ਮਸਲੇ ਤੇ, ਜੀ ਜੀ ਬਿਲਕੁਲ, ਸਾਫ਼ ਦਿਖਦੀਆਂ ਕਿ ਉਹ ਵੀ ਆਪਣੀ ਰਾਜਨੀਤੀ ਦੁਕਾਨ ਚਲਾ ਰਹੀਆਂ, ਪਰ ਕਿਸਾਨੀ ਮਸਲੇ ਤਾਂ ਹੈਗੇ ਨੇ ਨਾ। ਤੁਸੀਂ ਉਹਨਾਂ ਨੂੰ ਐਡਰੈਸ ਵੀ ਨਹੀਂ ਕਰ ਰਹੇ, ਤੁਸੀਂ ਸਾਰੇ ਕਿਸਾਨਾਂ ਨੂੰ ਕਟਹਿਰੇ 'ਚ ਖੜਾ ਕਰਨ ਲੱਗ ਪਏ। ਸੋ ਰਵਨੀਤ ਬਿੱਟੂ ਦੀ ਇਹ ਬੋਲੀ ਬਦਲੀ ਵੀ ਦੱਸਦੀ ਹੈ ਕਿ ਉਹ ਆਪਣੇ ਆਪ ਨੂੰ ਹੁਣ ਪੱਕੇ ਭਾਜਪਾਈ ਸਾਬਤ ਕਰਨਾ ਚਾਹੁੰਦੇ ਨੇ, ਹੈ ਨਾ। ਇਸ ਲਈ ਉਹ ਇਹ ਰੰਗ ਦਿਖਾ ਰਹੇ ਨੇ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਹੀ ਮਾਨਯੋਗ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦੇ ਹਵਾਲਿਆਂ ਨਾਲ ਅੱਜ ਤਰੀਕ ਦੀ ਸੁਣਵਾਈ ਹੈ ਸੁਪਰੀਮ ਕੋਰਟ ਦੇ ਵਿੱਚ। ਤੇ ਉਹ ਤੋਂ ਪਹਿਲਾਂ ਕੱਲ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੇ ਪੰਜਾਬ ਤੇ ਹਰਿਆਣਾ ਦੇ ਅਫਸਰਾਂ ਨੇ ਬੈਠ ਕੇ ਕਿਸਾਨਾਂ ਨਾਲ ਮੀਟਿੰਗ ਕਰ ਲਈ ਪਟਿਆਲੇ 'ਚ। ਕਹਿੰਦੇ ਜੀ ਐਂ ਕਰੋ, ਤੁਸੀਂ ਬਿਨਾਂ ਟਰੈਕਟਰਾਂ ਤੋਂ ਚੱਲ ਜਾਓ ਦਿੱਲੀ ਨੂੰ। ਕਿਸਾਨ ਕਹਿੰਦੇ ਵੀ ਟਰੈਕਟਰਾਂ ਤੋਂ ਬਿਨਾਂ ਤਾਂ ਨਹੀਂ ਜਾਂਦੇ। ਉਹ ਕਹਿੰਦੇ ਨਹੀਂ ਜੀ, ਟਰੈਕਟਰਾਂ ਦੀ ਕੀ ਲੋੜ ਹੈ, ਤੁਸੀਂ ਹੁਣ ਜਾਣਾ ਤਾਂ ਦਿੱਲੀ ਐਂ ਚੱਲ ਜਾਓ। ਬਿੱਟੂ ਵੀ ਕਹਿ ਰਿਹਾ ਸੀ, ਕਹਿੰਦਾ ਜੀ ਉਹੀ ਕਹੀ ਜਾਂਦੇ, ਕੌਣ ਰੋਕਦਾ ਇਹਨਾਂ ਨੂੰ। ਕਹਿੰਦਾ ਜੀ ਇਹ ਤਾਂ ਜੀ ਕਾਂਗਰਸ ਦੇ ਚਾਰਟ ਲਾਏ ਹੋਏ ਨੇ, ਦੇਖੋ ਜੀ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ। ਮਤਲਬ ਜੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੇ ਸਾਰੇ ਕਿਸਾਨ ਆਗੂ ਕਾਂਗਰਸੀ ਹੋ ਗਏ ਤਾਂ ਕਿਸਾਨ ਅੰਦੋਲਨ ਦੌਰਾਨ ਤਾਂ ਇਹ ਅਮਿਤ ਸ਼ਾਹ ਤੋਂ ਲੈ ਕੇ ਤੋਮਰ ਨਾਲ ਲਗਾਤਾਰ ਬੈਠਕਾਂ ਕਰ ਰਹੇ ਸੀ, ਫਿਰ ਤਾਂ ਇਹ ਭਾਜਪਾ ਹੀ ਹੋ ਗਏ। ਸੋ ਮਤਲਬ ਇਹ ਤਰਕ ਤੇ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਹਿੰਦੇ ਕਿ ਅਫਸਰਾਂ ਨੂੰ ਕਿਹਾ ਕਿ ਬਈ ਸਾਨੂੰ ਕੇਂਦਰ ਸਰਕਾਰ ਦਾ ਪਤਾ ਹੈ, ਉਹ ਜਾਂਦੀ ਹੀ ਗੱਲਬਾਤ ਨਹੀਂ ਕਰਦੀ, ਉਹ ਤਾਂ ਮਹੀਨਿਆਂ ਬਿਠਾ ਕੇ ਰੱਖਦੀ ਹੈ। ਠੀਕ ਹੈ। ਤੇ ਜੇ ਮਹੀਨਿਆਂ ਬੈਠਣਾ ਫਿਰ ਸਾਨੂੰ ਟਰੈਕਟਰ ਟਰਾਲੀ ਤਾਂ ਚਾਹੀਦੀ ਆ, ਸਾਡਾ ਰਸ ਪਾਣੀ ਰਹਿਣ ਸਹਿਣ ਘਰ-ਬਾਰ ਸਾਰਾ ਕੁਛ ਉਹੀ ਹੈ, ਅਸੀਂ ਉਹਦੇ ਨਾਲ ਜਾਵਾਂਗੇ। ਸੋ ਗੱਲਬਾਤ ਟੁੱਟ ਗਈ। ਇਹ ਇੱਕ ਤਰੀਕਾ ਮਤਲਬ ਇਹ ਹੈ ਕਿ ਅੱਜ ਅਦਾਲਤ 'ਚ ਦੱਸਣ ਨੂੰ ਕੁਛ ਹੋ ਜਾਵੇ ਕਿ ਅਸੀਂ ਕੋਸ਼ਿਸ਼ ਕੀਤੀ ਹੈ ਜੀ। ਸੋ ਨਾ ਰਾਹ ਖੁੱਲਿਆ ਤੇ ਨਾ ਕਿਸਾਨੀ ਮਸਲਾ ਹੱਲ ਹੋਇਆ, ਨਾ ਕਿਸਾਨਾਂ ਨੂੰ ਜਾਣ ਨੂੰ ਅੱਗੇ ਰਾਹ ਮਿਲਿਆ ਤੇ ਨਾ ਆਮ ਜਨਤਾ ਲਈ ਅਜੇ ਰਾਹ ਖੁੱਲਿਆ। ਅਜੇ ਸੰਭੂ ਬਾਰਡਰ ਨਹੀਂ ਖੁੱਲ ਰਿਹਾ, ਪਰ ਰਵਨੀਤ ਬਿੱਟੂ ਦਾ ਬਟਾਇਆ ਹੋਇਆ ਰੰਗ ਸਭ ਨੂੰ ਨਜ਼ਰ ਆ ਗਿਆ। ਜੀ ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਆਪ ਵਿਧਾਇਕ ਦੀ ਪਤਨੀ ਦੀ ਜੀ ਨੇ NRI ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਨੇ ਜੀ, ਤੇ ਮਾਮਲਾ ਕੋਠੀ ਦਾ ਦੱਸਿਆ ਜਾ ਰਿਹਾ। ਬਿਲਕੁਲ ਪ੍ਰਵੀਨ ਜੀ, ਇਹ ਮਾਮਲਾ ਕਾਫੀ ਚਰਚਾ ਫੜ ਗਿਆ ਤੇ ਆਉਂਦੇ ਸਮੇਂ 'ਚ ਵੱਡਾ ਮਾਮਲਾ ਬਣ ਜਾਣਾ। ਇਹਦੇ ਨਾਲ
ਕਈ ਰਾਜ ਆਮ ਆਦਮੀ ਪਾਰਟੀ ਦੇ ਵੀ ਖੁੱਲਣੇ ਆ ਤੇ ਇਸ ਘਟਨਾਕ੍ਰਮ ਦੇ ਹਵਾਲੇ ਨਾਲ NRI ਵੀ ਸਵਾਲਾਂ ਦੇ ਘੇਰੇ ਚ ਆ ਗਿਆ। ਬਿਲਕੁਲ। ਅਸਲ 'ਚ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ, ਲੁਧਿਆਣਾ ਖੇਤਰ ਦੇ ਇੱਕ ਹਲਕੇ ਤੋਂ MLA ਹੈ ਆਮ ਆਦਮੀ ਪਾਰਟੀ ਦਾ, ਉਹਦੀ ਧਰਮ ਪਤਨੀ ਇੱਕ ਕੋਠੀ ਦੇ ਉੱਤੇ ਦੇਖਭਾਲ ਦੇ ਹਵਾਲੇ ਨਾਲ ਰਹਿੰਦੀ ਆ ਤੇ ਉਹ ਕੋਠੀ ਇੱਕ NRI ਦੀ ਹੈ ਜਿਹੜਾ ਉਸੇ ਮਤਲਬ ਖੇਤਰ ਦਾ ਹੈਗਾ। ਠੀਕ ਹੈ ਜੀ। ਘੁਮਾਣਾ ਪਿੰਡ ਉਹ ਇਲਾਕੇ ਦਾ ਉਹ NRI ਆ ਤੇ ਕੈਨੇਡਾ ਦੇ ਮਿਸੀਸਾਗਾ ਖੇਤਰ ਦੇ ਵਿੱਚ ਰਹਿੰਦਾ। ਉਹਦੀ ਕੋਠੀ ਸੀ ਤੇ ਉਹਦੀ ਆਪਣੀ ਮਲਕੀਅਤ ਨੂੰ ਲੈ ਕੇ ਆਪਣੇ ਭਤੀਜੇ ਨਾਲ ਕੋਈ ਵਿਵਾਦ ਚੱਲਦਾ ਕਹਿੰਦੇ ਜੀ ਜੀ। ਤੇ ਉਸ ਵਿਵਾਦ ਦੇ ਚੱਲਦਿਆਂ ਉਸ NRI ਨੇ MLA ਦੀ ਘਰ ਵਾਲੀ ਨੂੰ ਜਿਵੇਂ ਚਾਬੀਆਂ ਦੇਤੀਆਂ, ਪਾਵਰ ਆਫ ਟਰਨੀ ਦੇਤੀ ਕਿ ਲੈ ਵੀ ਤੂੰ ਦੇਖਭਾਲ ਕਰ। ਹੁਣ ਉਹ ਬੀਬੀ ਕਹਿੰਦੀ ਆ ਕਿ ਇਹ ਇੱਕ ਦਿਨ ਆਇਆ, ਮੇਰੇ ਨਾਲ ਇਹਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਨਾਲ ਅਸ਼ਲੀਲ ਗੱਲਾਂ ਕੀਤੀਆਂ, ਮੈਨੂੰ ਧੱਕੇ ਨਾਲ ਮੇਰੇ ਕਮਰੇ 'ਚ ਵੜਨ ਦੀ ਕੋਸ਼ਿਸ਼ ਕੀਤੀ। ਉਹਨੇ ਵੀਡੀਓ ਕੁਝ ਹਲਕੀਆਂ ਫੁਲਕੀਆਂ ਬਾਹਰ ਆਈਆਂ ਜਿਸ 'ਚ NRI ਕੁਛ ਉਹਦੇ ਨਾਲ ਗੱਲਾਂ ਜੀਆਂ ਮਾਰਦਾ ਨਜ਼ਰ ਆਉਂਦਾ ਹੈ, ਕਮਰੇ 'ਚ ਉਹ ਧੱਕਾ ਦਿੰਦੀ ਨਜ਼ਰ ਆਉਂਦੀ ਹੈ। ਸੋ ਉਹ ਵੀਡੀਓ ਨਜ਼ਰ ਆ ਗਈਆਂ। ਉਹਦੇ ਨਾਲ ਇਹ NRI ਸਵਾਲਾਂ ਦੇ ਘੇਰੇ 'ਚ ਆ ਗਿਆ ਹੈਨਾ। ਪਰ ਕੀ ਬੰਦੇ ਦੀ ਇੰਨੀ ਹਿੰਮਤ ਹੋ ਜਾਂਦੀ ਹੈ ਕਿ ਉਹ MLA ਦੀ ਧਰਮ ਪਤਨੀ, ਵੈਸੇ ਹੀ ਇੱਕ ਔਰਤ ਨੂੰ ਹੱਥ ਪਾਉਣਾ ਬਹੁਤ ਵੱਡਾ ਉਹ ਹੈ ਤੇ ਤੁਸੀਂ MLA ਦੀ ਪਤਨੀ ਨਾਲ ਇਸ ਹੱਦ ਤੱਕ ਜਾ ਰਹੇ ਹੋ। ਤੇ ਹੁਣ ਉਹ ਕਹਿੰਦਾ ਕਿ ਮੇਰੇ ਲਈ ਇਹ ਧੀਆਂ ਵਰਗੀ ਹੈ ਜੀ, ਮੇਰਾ ਮੁੰਡਾ ਇਹਨੂੰ ਭੈਣ ਮੰਨਦਾ ਜੀ, ਅਸੀਂ ਤਾਂ ਭਰੋਸਾ ਕਰਦੇ ਸੀ, ਉਹੀ ਥੋੜਾ ਨੂੰ ਚਾਬੀਆਂ ਸੌਂਪੀਆਂ ਸੀ। ਇਹ ਹੁਣ ਕਹਿੰਦੇ ਜੀ ਕਿ ਕਬਜ਼ਾਉਣ ਨੂੰ ਫਿਰਦੀਆਂ ਨੇ, ਕਾਗਜ਼ ਜਾਲੀ ਬਣਾ ਲਏ ਜੀ ਮੇਰੀ ਕੋਠੀ ਤੇ। ਹੁਣ ਉਹ ਕਬਜ਼ੇ ਦਾ ਮਾਮਲਾ ਬਣਾ ਰਿਹਾ। ਜਦੋਂ ਮਾਮਲਾ ਕਬਜ਼ੇ ਦਾ ਆਉਂਦਾ ਤਾਂ ਮਾਮਲਾ ਸ਼ੱਕੀ ਹੋ ਜਾਂਦਾ, ਕਿਉਂਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਇਹੋ ਜਿਹੇ ਦੋਸ਼ ਲੱਗ ਚੁੱਕੇ ਨੇ, ਵਾਪਰ ਚੁੱਕੇ। ਇਹਨਾਂ ਇੱਕ ਬੀਬੀ ਵਾਲਾ ਕਾਂਡ ਉਹ ਸਾਹਮਣੇ ਆ ਚੁੱਕਿਆ ਵੀ ਮਾਨੂਕਾ ਤੋਂ ਜਿਵੇਂ ਛਡਾਈ ਸੀ ਕੋਠੀ, ਸਾਰਾ ਕੁਝ ਉਹ ਸਾਰੀ ਪ੍ਰਕਿਰਿਆ ਇੱਕ ਵਾਰ ਫਿਰ ਚਰਚਾ 'ਚ। ਸੋ ਹੁਣ ਕੁਝ ਧਿਰਾਂ ਇਸ ਨੂੰ ਉਸ ਨੁਕਤੇ ਤੋਂ ਦੇਖ ਰਹੀਆਂ ਨੇ, ਕੁਝ ਧਿਰਾਂ ਇਸ ਨੂੰ ਛੇੜਖਾਨੀ ਦੇ ਨਾਤੇ ਤੋਂ ਦੇਖ ਰਹੀਆਂ ਨੇ। ਪਰ ਇਹ ਮਈ ਦੀ ਘਟਨਾ ਤੇ ਹੁਣ ਚਰਚਾ ਚ ਆ ਰਹੀ ਹੈ ਜੀ। ਤੇ FIR ਹੋ ਗਈ ਹੈ ਤੇ NRI ਦੀ ਭਾਲ 'ਚ ਛਾਪੇਮਾਰੀ ਹੋ ਰਹੀ ਹੈ। ਕੁਝ ਤਰ੍ਹਾਂ ਕਹਿੰਦੀਆਂ ਉਹ ਕੈਨੇਡਾ ਨੂੰ ਫਰਾਰ ਹੋ ਗਿਆ, ਕੁਝ ਤਰ੍ਹਾਂ ਕਹਿੰਦੀਆਂ ਨਹੀਂ ਇੱਥੇ ਕਿਸੇ ਰਿਸ਼ਤੇਦਾਰੀ 'ਚ ਲੁਕਿਆ। ਅੱਛਾ। ਸੋ ਪਰ ਇਹ ਮਾਮਲਾ ਆਉਂਦੇ ਸਮੇਂ 'ਚ ਹੋਰ ਵੱਡਾ ਬਣੇਗਾ। NRI ਕਹਿੰਦਾ ਜੀ ਮੈਂ ਪਹੁੰਚ ਮੁੱਖ ਮੰਤਰੀ ਤੱਕ ਵੀ ਕਰ ਲਈ, ਅਫਸਰਾਂ ਅਧਿਕਾਰੀਆਂ MLA, ਉਸ MLA ਜਿਹਦੀ ਪਤਨੀ ਦੋਸ਼ਧਾਰੀ ਹੈ ਉਹਦੇ MLA ਤੱਕ, ਉਸਦੇ ਘਰ ਵਾਲੇ ਤੱਕ ਵੀ ਕਰ ਲਈ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕਹਿੰਦਾ। ਹੁਣ ਇਹ ਸਾਰੀ ਪ੍ਰਕਿਰਿਆ 'ਚ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਤੋ ਦੇਖਦੇ ਹਾਂ ਮਾਮਲਾ ਕਿਸ ਪਾਸੇ ਜਾਂਦਾ, ਪਰ ਰਾਜਨੀਤਿਕ ਤੌਰ ਤੇ ਵੀ ਇਸ ਮਸਲੇ ਦੇ ਕਈ ਰੰਗ ਅਜੇ ਸਾਹਮਣੇ ਆਉਣੇ ਬਾਕੀ ਜੀ। ਆਪਾਂ ਲੰਘੇ ਦਿਨੀ ਬੈਂਗਲੌਰ ਦੇ ਵਿੱਚ ਜੋ ਵਾਪਰਿਆ, ਜੋ ਕੋਲਕਾਤਾ ਦੇ ਵਿੱਚ ਵਾਪਰਿਆ, ਉਹਦੇ ਬਾਰੇ ਆਪਾਂ ਗੱਲਬਾਤ ਕੀਤੀ, ਜੋ ਬਲਾਤਕਾਰ ਦਾ ਮਾਮਲਾ ਜਾਂ ਕਤਲ ਦਾ ਮਾਮਲਾ ਸੀਗਾ। ਉਸ ਦੇ ਲਿਹਾਜ਼ ਦੇ ਨਾਲ ਜਦੋਂ ਕਿਸੇ ਇੱਕ ਥਾਂ ਤੇ ਅਜਿਹੀ ਚੀਜ਼ ਵਾਪਰ ਜਾਂਦੀ ਤੇ ਫਿਰ ਦੂਜੀਆਂ ਥਾਵਾਂ ਦੀ ਸਮੀਖਿਆ ਹੋਣ ਲੱਗ ਪੈਂਦੀ ਹੈ ਕਿ ਉੱਥੇ ਹਾਲਾਤ ਕਿਹੋ ਜਿਹੇ ਨੇ, ਕਿ ਉੱਥੇ ਪ੍ਰਸ਼ਾਸਨ ਵਾਕਈ ਅਲਰਟ ਹੈ, ਕਿ ਉੱਥੇ ਵਾਕਈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕੋਈ ਕੁਤਾਹੀ, ਕੋਈ ਲਾਪਰਵਾਹੀ ਤਾਂ ਨਹੀਂ ਵਰਤੀ ਜਾ ਰਹੀ। ਪੰਜਾਬ ਦੇ ਸਿਵਲ ਹਸਪਤਾਲਾਂ ਦੇ ਵਿੱਚ ਕਹਿੰਦੇ ਔਰਤ ਸੁਰੱਖਿਆ ਗਾਰਡ ਤੈਨਾਤ ਹੀ ਹੈ ਨਹੀਂ। ਵੈਸੇ ਸੁਰੱਖਿਆ ਗਾਰਡ ਪੂਰੀ ਤਰ੍ਹਾਂ ਤੈਨਾਤ ਨਹੀਂ ਹੈਗੇ, ਔਰਤ ਸੁਰੱਖਿਆ ਗਾਰਡ ਤਾਂ ਬਹੁਤ ਦੂਰ ਦੀ ਗੱਲ ਜੀ। ਬਿਲਕੁਲ ਬਿਲਕੁਲ। ਜੇ ਮੈਂ ਵੱਡੇ ਹਸਪਤਾਲਾਂ ਦੀ ਗੱਲ ਕਰਾਂ ਤਾਂ ਉਹਨਾਂ 'ਚ ਲੁਧਿਆਣਾ ਆਉਂਦਾ ਹੈ, ਉਹਨਾਂ 'ਚ ਅੰਮ੍ਰਿਤਸਰ ਆਉਂਦਾ ਹੈ, ਉਹਨਾਂ 'ਚ ਬਠਿੰਡਾ ਆਉਂਦਾ, ਪਟਿਆਲਾ ਦਾ ਰਜਿੰਦਰਾ ਹਸਪਤਾਲ ਆਉਂਦਾ ਜੀ। ਰਜਿੰਦਰਾ ਹਸਪਤਾਲ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ 'ਚ ਵੀ ਰਿਹਾ। ਆਪਾਂ ਪਹਿਲਾਂ ਵੀ ਬਿਜਲੀ ਦੇ ਹਵਾਲੇ ਨਾਲ, ਉੱਥੇ ਦੀਆਂ ਘਟਨਾਵਾਂ ਦੇ ਹਵਾਲੇ ਨਾਲ, ਆਪਰੇਸ਼ਨ ਥੀਏਟਰ ਦੇ ਵਿੱਚ ਮੋਬਾਈਲ ਦੀਆਂ ਬੈਟਰੀਆਂ ਦੇ ਹਵਾਲੇ ਨਾਲ, ਹੈ ਨਾ, ਉਹ ਸਾਰੀਆਂ ਚਰਚਾਵਾਂ ਹੁੰਦੀਆਂ ਰਹੀਆਂ। ਤੇ ਵੈਸੇ ਵੀ ਉੱਥੇ ਪ੍ਰਬੰਧਾਂ ਨੂੰ ਲੈ ਕੇ, ਸਾਫ਼ ਸਫਾਈ ਨੂੰ ਲੈ ਕੇ ਕਈ ਮਸਲੇ ਉੱਠਦੇ ਰਹਿੰਦੇ ਆ। ਪਰ ਮਰੀਜ਼ਾਂ ਦੇ ਪੱਖ ਤੋਂ ਬਹੁਤ ਵੱਡਾ ਦਬਾਅ ਹੈ ਰਜਿੰਦਰਾ ਹਸਪਤਾਲ ਦੇ ਵਿੱਚ, ਵੱਡੀ ਤਾਦਾਦ 'ਚ ਮਰੀਜ਼ ਆਉਂਦੇ ਨੇ ਤੇ ਜੇ ਮਰੀਜ਼ ਆਉਂਦੇ ਨੇ ਤਾਂ ਡਾਕਟਰਾਂ ਦੇ ਉੱਤੇ ਇਹੋ ਜਿਹਾ ਪ੍ਰੈਸ਼ਰ ਵੀ ਹੁੰਦਾ, ਸਵੇਰ ਦੀ ਡਿਊਟੀ, ਰਾਤ ਦੀ ਡਿਊਟੀ, ਦਿਨ ਰਾਤ ਕੰਮ, ਹੈ ਨਾ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਇਸ ਕਲਕੱਤੇ ਵਾਲੀ ਘਟਨਾ ਤੋਂ ਬਾਅਦ ਡਾਕਟਰੀ, ਖਾਸ ਕਰ ਮਹਿਲਾ ਡਾਕਟਰਾਂ ਦੇ ਵਿੱਚ ਇੱਕ ਖੌਫ ਪਾਇਆ ਜਾ ਰਿਹਾ ਜੀ, ਇੱਕ ਫਿਕਰ ਪਾਇਆ ਜਾ ਰਿਹਾ। ਔਰ ਰਜਿੰਦਰਾ ਹਸਪਤਾਲ ਦੇ ਵਿੱਚ 800 ਦੇ ਕਰੀਬ ਡਾਕਟਰੀ ਕਿੱਤੇ ਨਾਲ ਸੰਬੰਧਿਤ ਮਹਿਲਾ ਸਟਾਫ ਹੈ, ਪਰ ਉੱਥੇ ਇੱਕ ਵੀ ਮਹਿਲਾ ਸਿਕਿਉਰਿਟੀ ਗਾਰਡ ਨਹੀਂ ਹੈ। ਇਹ ਆਪਣੇ ਆਪ 'ਚ ਤੇ ਇਸੇ ਤਰ੍ਹਾਂ ਤੁਸੀਂ ਲੁਧਿਆਣੇ ਦੇ ਹਸਪਤਾਲ ਦੀ ਜੇਕਰ ਗੱਲ ਕਰੋ ਤਾਂ ਉੱਥੇ 12 ਸੁਰੱਖਿਆ ਗਾਰਡਾਂ ਦੇ ਹਵਾਲੇ ਆ। ਬੇਸ਼ੱਕ ਪੁਲਿਸ ਚੌਂਕੀ ਹੈਗੀ ਆ, ਸਾਰਾ ਕੁਝ ਪਤਾ ਕਿ ਪੁਲਿਸ ਤਾਂ ਐਕਸੀਡੈਂਟਲ ਕੇਸ, ਕਿਸੇ ਕਤਲ ਕੇਸ 'ਚ ਦਰਜ ਕਰਨ ਦੇ ਲਈ ਆਉਂਦੀ ਆ, ਕਿੰਨੀ ਕਾਰਵਾਈ ਪਾਉਂਦੀ ਆ। ਹਾਂਜੀ ਹਾਂਜੀ, ਉਹ ਤਾਂ ਹੈ ਨਾ। ਤੇ 12 ਪ੍ਰਾਈਵੇਟ ਸਿਕਿਉਰਿਟੀ ਗਾਰਡਾਂ ਦੇ ਹਵਾਲੇ ਲੁਧਿਆਣੇ ਦਾ ਉਹ ਹਸਪਤਾਲ ਹੈ ਜਿਹਦੇ ਵਿੱਚ ਪਿਛਲੇ ਦਿਨੀ SMO ਤੇ ਹਮਲਾ ਹੋ ਚੁੱਕਿਆ ਹੈ, ਜਿੱਥੇ ਡਾਕਟਰਾਂ ਨਾਲ ਲੜਾਈ ਝਗੜਾ, ਕੁੱਟਮਾਰ ਦੀ ਘਟਨਾਵਾਂ ਆ ਚੁੱਕੀਆਂ, ਜਿੱਥੋਂ ਬੱਚਾ ਚੋਰੀ ਹੋ ਚੁੱਕਿਆ ਹੈ। ਉਹ ਸਾਰੀਆਂ ਘਟਨਾਵਾਂ ਦੇ ਬਾਵਜੂਦ 12 ਸਿਕਿਉਰਿਟੀ ਗਾਰਡਾਂ ਦੇ ਹਵਾਲੇ ਆ ਤੇ ਉਹ 'ਚੋਂ ਮਹਿਲਾ ਸਿਕਿਉਰਿਟੀ ਗਾਰਡ ਲੱਭ ਲਓ ਫਿਰ ਕਿੰਨੇ ਇਹੀ ਸਥਿਤੀ ਬਠਿੰਡਾ 'ਚ। ਕੈਮਰੇ ਲੱਗ ਗਏ ਜੀ, ਕੈਮਰੇ ਹੋਰ ਲੱਗ ਜਾਣਗੇ ਜੀ, ਵਧਾ ਦਾਂਗੇ ਜੀ, ਪਰ ਇੱਕ ਵੀ ਮਹਿਲਾ ਸਿਕਿਉਰਿਟੀ ਗਾਰਡ ਨਹੀਂ ਹੈ ਬਠਿੰਡਾ ਦੇ ਹਸਪਤਾਲ 'ਚ। ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਕਹਿੰਦੇ ਜੀ ਖਾਸੀ ਤਣਾਤਣੀ ਹੋ ਗਈ ਸੀ, ਮਾਮਲਾ ਵਿਗੜ ਗਿਆ ਸੀ, ਇਸ ਲਈ ਫਿਰ 100 ਸਿਕਿਉਰਿਟੀ ਗਾਰਡ ਤੈਨਾਤ ਕੀਤੇ। ਪਰ ਉੱਥੇ ਕਹਿੰਦੇ ਸਥਿਤੀ ਇਹੀ ਹੈ ਕਿ 200 ਵੀ ਹੁਣ ਤਾਂ ਵੀ ਘੱਟ ਨੇ।
ਮਹਿਲਾ ਸਟਾਫ ਜਾਂ ਡਾਕਟਰ ਸਟਾਫ ਦਾ ਇਹ ਕਹਿਣਾ ਹੈ ਕਿ ਘੱਟੋ ਘੱਟ ਹਰ ਫਲੋਰ ਤੇ ਸਿਕਿਉਰਿਟੀ ਗਾਰਡ ਚਾਹੀਦੇ ਨੇ ਜੀ। ਤੇ ਖਾਸ ਕਰਕੇ ਸ਼ਾਮ ਤੇ ਬਾਅਦ ਅਜਿਹੇ ਚਾਹੀਦੇ ਨੇ ਜਿਹੜੇ ਆਪ ਵੀ ਨਸ਼ਾ ਪੱਤਾ ਨਾ ਕਰਦੇ ਹੋਣ। ਤੇ ਇਹਨਾਂ ਚ ਮਹਿਲਾ ਸਟਾਫ ਵੀ ਕਹਿੰਦੇ 3-4 ਵਜੇ ਤੋਂ ਬਾਅਦ ਜ਼ਿਆਦਾਤਰ ਘਟਨਾਵਾਂ ਜਿਹੜੀਆਂ ਆਉਂਦੀਆਂ ਨੇ ਹਸਪਤਾਲ ਚ ਬਤੌਰ ਮਰੀਜ਼ ਵੀ, ਹਾਂਜੀ ਉਹਨਾਂ ਚ ਲੜਾਈ ਝਗੜੇ ਵਾਲੇ ਮਸਲੇ ਆ ਜਾਂਦੇ ਨੇ, ਕੁੱਟਮਾਰ ਵਾਲੇ ਮਸਲੇ ਆ ਜਾਂਦੇ ਨੇ, ਐਕਸੀਡੈਂਟਲ ਮਸਲੇ ਆ ਜਾਂਦੇ ਨੇ, ਤੇ ਉਹਨਾਂ ਚ ਨਸ਼ੇ ਵਾਲੀ ਤਾਦਾਦ ਬਹੁਤ ਹੁੰਦੀ ਹੈ। ਨਾਲ ਆਉਣ ਵਾਲੇ ਵੀ ਉਸ ਹਾਲਤ 'ਚ ਹੀ ਹੁੰਦੇ ਕਈ ਵਾਰੀ, ਹੈ ਨਾ। ਕਹਿੰਦੇ ਇਸ ਲਈ ਉਹ ਆ ਕੇ ਫਿਰ ਬਦਤਮੀਜੀ ਵੀ ਕਰਦੇ ਆ, ਉਹ ਛੇੜਖਾਨੀਆਂ ਵੀ ਕਰਦੇ ਆ, ਬਦਸਲੂਕੀ ਵੀ ਕਰਦੇ ਆ। ਬੇਸ਼ੱਕ ਕਈ ਮਰੀਜ਼ਾਂ ਦੀ ਵੀ ਇਹ ਸਵਾਲ ਹੈਗੇ ਨੇ ਕਿ ਡਾਕਟਰਾਂ ਦਾ ਵਿਵਹਾਰ ਸਹੀ ਨਹੀਂ ਹੁੰਦਾ, ਹੈ ਨਾ, ਉਹਦਾ ਤਰੀਕਾ ਸਹੀ ਨਹੀਂ ਹੁੰਦਾ ਮਰੀਜ਼ ਨਾਲ ਅਟੈਂਡ ਕਰਨ ਦਾ। ਪਰ ਇਹਦੇ ਬਾਵਜੂਦ ਵੀ ਹੁਣ ਇਸ ਘਟਨਾ ਤੋਂ ਬਾਅਦ ਸਾਰਿਆਂ ਦਾ ਫੋਕਸ ਇਸ ਗੱਲ ਤੇ, ਜਦੋਂ ਇਸ ਸਵਾਲ ਨਾਲ ਅਸੀਂ ਦੇਖਦੇ ਹਾਂ ਤਾਂ ਬਹੁਤ ਗਿਣਤੀ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਸਿਕਿਉਰਿਟੀ ਗਾਰਡ ਨਹੀਂ ਹੈਗੇ। ਜੇ ਕੈਮਰੇ ਲੱਗੇ ਆ ਤਾਂ ਉਹ ਚੱਲਦੇ ਨਹੀਂ ਗੇ, ਤੇ ਜੇ ਹੈਗੇ ਆ ਸਿਕਿਉਰਿਟੀ ਗਾਰਡ ਤਾਂ ਉਹ ਗਿਣਤੀ ਦੇ ਨੇ। ਤੇ ਅਦਾਰੇ ਕਹਿੰਦੇ ਨੇ ਜੀ ਪ੍ਰਾਈਵੇਟ ਸਿਕਿਉਰਿਟੀ ਗਾਰਡ ਰੱਖ ਕੇ ਅਸੀਂ ਪੈਸੇ ਕਿੱਥੋਂ ਦਈਏ, ਹਸਪਤਾਲ ਸਰਕਾਰੀ ਹੈ, ਸਿਕਿਉਰਿਟੀ ਗਾਰਡ ਪ੍ਰਾਈਵੇਟ ਰੱਖਣੀ ਪੈਂਦੀ ਹੈ, ਕਿੱਥੋਂ ਕਰੀਏ। ਪਰ ਇਹ ਸਭ ਦੇ ਦਰਮਿਆਨ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਬਕਾਇਦਾ ਹਦਾਇਤ ਕੀਤੀ ਹੈ ਸਾਰੇ ਹਸਪਤਾਲਾਂ ਨੂੰ, SMO ਨੂੰ, ਮੁਖੀਆਂ ਨੂੰ ਜ਼ਿਲ੍ਹਾ ਪੱਧਰ ਦੇ ਉੱਤੇ ਕਿ ਵੀ ਜਿਹੜੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਮਹਿਲਾ ਡਾਕਟਰਾਂ ਦੀ ਨਾਈਟ ਡਿਊਟੀ ਹੈ, ਠੀਕ ਹੈ ਜੀ, ਤੇ ਜਦੋਂ ਉਹ ਵਾਰਡ ਵਾਈਜ਼ ਅਲੱਗ ਵਾਰਡ ਚ ਚੈੱਕ ਕਰਨ ਜਾਣ, ਖਾਸ ਕਰ ਇੱਕ ਦੂਏ ਤੋਂ ਦੂਰੀ ਹੋਵੇ ਵਾਰਡ ਦੀ, ਤਾਂ ਉਹਨਾਂ ਨਾਲ ਮਰਦ ਸਟਾਫ ਤੇ ਸਾਥੀ ਜ਼ਰੂਰ ਜਾਣ ਨਾਲ। ਤੇ ਦੂਸਰਾ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਕਿਸੇ ਵੀ ਹਸਪਤਾਲ ਦੇ ਵਿੱਚ ਡਾਰਕ ਸਪੋਟ ਨਹੀਂ ਹੋਣਾ ਚਾਹੀਦਾ, ਕੋਈ ਵੀ ਜ਼ੀਰੋ ਸਪੋਟ ਨਹੀਂ ਹੋਣਾ ਚਾਹੀਦਾ, ਕੋਈ ਵੀ ਖਾਲੀ ਕਾਲੀ ਥਾਂ, ਹਨੇਰੇ ਵਾਲੀ ਥਾਂ ਕੋਈ ਨਹੀਂ ਹੋਣੀ ਚਾਹੀਦੀ, ਤਾਂ ਕਿ ਸਾਰੀਆਂ ਥਾਵਾਂ ਦੇ ਉੱਤੇ ਕੈਮਰਾ ਜਾਂ ਰੋਸ਼ਨੀ ਜ਼ਰੂਰ ਹੋਵੇ ਤਾਂ ਕਿ ਕੋਈ ਇਹੋ ਜਿਹੀ ਘਟਨਾ ਵਾਪਰੇ। ਸੋ ਇਹ ਫਿਕਰਮੰਦੀ ਚੋਂ ਚਰਚਾਵਾਂ ਚੱਲ ਰਹੀਆਂ, ਉਸੇ ਫਿਕਰਮੰਦੀ ਚੋਂ ਖਬਰ ਨਿਕਲੀ ਹੈ। ਇਹ ਸ਼ਰਮਾ ਜੀ, ਤੁਹਾਨੂੰ ਐ ਨਹੀਂ ਲੱਗਦਾ ਵੀ ਪਹਿਲਾਂ ਰੋਗ ਪੈਦਾ ਕਰਨੇ ਤੇ ਫਿਰ ਉਹਦੇ ਇਲਾਜ ਦੇ ਲਈ ਹਸਪਤਾਲ ਬਣਾਉਣੇ, ਇਹ ਉਸ ਚੀਜ਼ ਦੇ ਬਰਾਬਰ ਲੱਗਦਾ? ਕਿਉਂਕਿ ਜੇ ਅਮਨ ਕਾਨੂੰਨ ਦੀ ਹਾਲਤ ਸਹੀ ਹੋਵੇ, ਜੇਕਰ ਇਸ ਤਰ੍ਹਾਂ ਦੀ ਵਿਵਸਥਾ ਹੀ ਤੁਹਾਡੀ ਹੋਵੇ ਕਿ ਕ੍ਰਾਈਮ ਕਰਨ ਵਾਲਾ ਬੰਦਾ ਡਰਦਾ ਹੋਵੇ ਕਾਨੂੰਨ ਤੋਂ, ਕਾਨੂੰਨ ਸਖਤ ਹੋਵੇ, ਅਮਨ ਕਾਨੂੰਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਔਰਤਾਂ ਦੇ ਨਾਲ ਵਧੀਕੀਆਂ ਨਾ ਹੁੰਦੀਆਂ ਹੋਣ, ਤੇ ਇਸ ਲੈਵਲ ਤੱਕ ਜਾਣ ਦੀ ਲੋੜ ਹੀ ਘੱਟ ਪਵੇ। ਦੇਖੋ, ਕਾਨੂੰਨ ਕੱਲਾ ਸਖਤ ਕਰਨ ਨਾਲ, ਪੁਲਿਸ ਦੀ ਨਫਰੀ ਵਧਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਜੀ। ਬੰਦੇ ਨੂੰ ਬੰਦਾ ਬਣਾਉਣ ਦੀ ਵੀ ਕੋਈ ਨੀਤੀਆਂ ਸਰਕਾਰ ਕੋਲ ਹੋਣੀਆਂ ਚਾਹੀਦੀਆਂ। ਉਹ ਕਿਉਂ ਇਸ ਪ੍ਰਵਿਰਤੀ ਵੱਲ ਵੱਧ ਰਹੇ ਨੇ, ਕਿਉਂ ਨਸ਼ੇ ਵੱਲ ਜਾ ਰਹੇ ਨੇ, ਉਹਦੇ ਕਾਰਨ ਕੀ ਨੇ, ਉਹਨਾਂ ਚੋਂ ਕਿਵੇਂ ਕੱਢਿਆ ਜਾ ਸਕਦਾ ਹੈ, ਪੰਜਾਬ 'ਚ ਮਾਹੌਲ ਵਿਗਾੜ ਕੌਣ ਰਿਹਾ ਹੈ, ਕੀ ਕਾਰਨ ਨੇ, ਉਹਦੇ ਪਿੱਛੇ ਰਾਜਨੀਤਿਕ ਹੈ, ਸਮਾਜਿਕ ਹੈ, ਜਾਤੀਵਾਦ ਹੈ, ਧਾਰਮਿਕਵਾਦ ਹੈ, ਇਹਨਾਂ ਬਾਹਰਲੇ ਸੂਬਿਆਂ ਵਾਲੀ ਆਮਦ ਹੈ, ਕਿੰਨੇ ਹੀ ਪਹਿਲੂ ਨੇ, ਸਾਰਿਆਂ ਦਾ ਕਿੰਨਾ ਹਿੱਸਾ ਹੈ। ਉਹ ਸਾਰੇ ਹਵਾਲੇ ਨਾਲ ਪੰਜਾਬ ਨੂੰ ਦਰੁਸਤ ਕਰਨ ਲਈ ਕੋਸ਼ਿਸ਼, ਪਰ ਉਹ ਤਾਂ ਸਮਾਂ ਮਿਲੇ ਜੇ ਵੋਟਾਂ ਦੀ ਰਾਜਨੀਤੀ ਚੋਂ ਬਾਹਰ ਨਿਕਲੋ। ਬਿਲਕੁਲ ਸਹੀ ਜੀ ਜੀ ਜੀ। ਮਸਲਾ ਤਾਂ ਉੱਥੇ ਫਸਿਆ। ਤੁਸੀਂ ਰੋਗ ਪੈਦਾ ਕਰਕੇ ਇਲਾਜ ਦੀ ਗੱਲ ਕਰਦੇ ਹੋ, ਇੱਥੇ ਆਪ ਇਹ ਹਦਾਇਤਾਂ ਹੁੰਦੀਆਂ ਨੇ ਕਿ ਟੀਕਾ ਲਾ ਲਓ, ਉਹਦੇ ਨਾਲ ਦੁੱਧ ਵੱਧ ਦੇਣ ਲੱਗ ਜਾਣਗੇ, ਇੰਨਾ ਛਿੜਕਾਅ ਕਰ ਲਓ, ਇਹਦੇ ਨਾਲ ਅਨਾਜ ਹੋ ਜਾਊਗਾ, ਬਾਅਦ ਚੋਂ ਕਹਿੰਦੇ ਜੀ ਕੈਂਸਰ ਹੋ ਗਿਆ, ਹੁਣ ਇਲਾਜ ਦੀ ਦਵਾਈ ਲੱਭ ਰਹੇ। ਹਾਂਜੀ ਬਿਲਕੁਲ ਏਦਾਂ ਹੀ। ਸੋ ਇਹ ਮਿਲਣ ਵਾਲਾ ਤਾਂ ਤੁਸੀਂ ਫਸਲਾਂ ਥੋੜਾ ਉਗਾ ਰਹੇ ਹੋ, ਤੁਸੀਂ ਤਾਂ ਕੈਂਸਰ ਉਗਾ ਰਹੇ ਹੋ, ਤੇ ਉਹ ਹਰੀ ਕ੍ਰਾਂਤੀ ਸਾਡੇ ਲਈ ਤਾਂ ਨੁਕਸਾਨਦੇਹ ਸਾਬਤ ਹੋ ਗਈ। ਸਾਡੇ ਪਾਣੀ ਵੀ ਖਾ ਗਈ, ਸਾਡੀ ਜਵਾਨੀ ਵੀ ਖਾ ਰਹੀ ਹੈ, ਤੇ ਪਰ ਤੁਸੀਂ ਉਹਦਾ ਹੱਲ ਥੋੜਾ ਦੇ ਰਹੇ ਹੋ, ਸਾਨੂੰ ਬਦਲ ਥੋੜਾ ਦੇ ਰਹੇ ਹੋ ਅਜੇ ਤੱਕ। ਤੇ ਜਿਹੜੇ ਕੰਮ ਸਰਕਾਰਾਂ ਨੇ ਕਰਨੇ, ਉਹ ਸਰਕਾਰਾਂ ਕਰਨ, ਤਾਂ ਅਸੀਂ ਸਰਕਾਰਾਂ ਕਰੇ ਨਹੀਂ ਰਹੀਆਂ ਉਹ ਕੰਮ। ਸਰਕਾਰਾਂ ਨੂੰ ਤਾਂ ਫਿਕਰ ਜ਼ਿਮਨੀ ਚੋਣ ਦਾ, ਨਗਰ ਕੌਂਸਲ ਚੋਣਾਂ ਦਾ, ਪੰਚਾਇਤੀ ਚੋਣਾਂ ਦਾ, ਫਿਰ 227 ਵਾਲੀਆਂ ਚੋਣਾਂ ਦਾ ਜੀ। ਤੇ ਤੋਰੇ ਫੇਰੇ, ਹੁਣ ਬੰਬੇ ਗਏ ਤਾਂ ਬੰਬੇ ਮਿਲੇ, ਕਲਾਕਾਰਾਂ ਨੂੰ ਮਿਲੇ, ਮੀਟਿੰਗਾਂ ਹੋ ਜਾਂਦੀਆਂ, ਨਿਵੇਸ਼ ਕਦੇ ਆਉਂਦਾ ਦੇਖਿਆ ਨਹੀਂ ਅਸੀਂ ਅਜੇ ਤੱਕ ਜੀ। ਤੇ ਜਾਂਦੇ ਗੱਲ ਕਰੀਏ ਚੰਡੀਗੜ੍ਹ ਦੀ, ਕਿਤੇ ਨਾਅਰਾ ਹੁੰਦਾ ਸੀਗਾ ਪੰਜਾਬੀਆਂ ਦਾ, ਕਹਿੰਦੇ ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਇਹਦੇ ਬਾਰੇ। ਚੰਡੀਗੜ੍ਹ ਦੀ ਜਦੋਂ ਗੱਲ ਕਰਦੇ ਹਾਂ ਤੇ ਆਮ ਬੰਦੇ ਦੀ ਨਿਗਾਹ ਦੇ ਵਿੱਚ ਉਹ ਸੋਹਣਾ ਜਿਹੜਾ ਚਾਰ ਚੁਫੇਰਾ ਚੁਗਿਰਦਾ ਤੇ ਇੱਕ ਵਧੀਆ ਤਰੀਕੇ ਨਾਲ ਪਲਾਨ ਕੀਤਾ ਸ਼ਹਿਰ, ਤੇ ਇੱਕ ਇਸ ਤਰੀਕੇ ਦਾ ਜਿੱਥੇ ਅਮਨ ਕਾਨੂੰਨ ਦੀ ਵਿਵਸਥਾ ਬਹੁਤ ਚੰਗੀ ਹੈ, ਜਿੱਥੇ ਲਾਅ ਐਂਡ ਆਰਡਰ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਆ, ਮਜ਼ਬੂਤ ਹੈ। ਚੰਡੀਗੜ੍ਹ ਦੇ ਵਿੱਚ ਅਕਸਰ ਹੀ ਸੁਣਦਾ ਸ਼ਰਮਾ ਜੀ ਵੀ ਘਰਾਂ ਦੀ ਕੀਮਤ ਬਹੁਤ ਹੈ, ਕੋਈ ਕਹਿੰਦਾ 2 ਕਰੋੜ ਦਾ ਘਰ ਆ, ਕੋਈ ਕਹਿੰਦਾ 5 ਕਰੋੜ ਦਾ ਹੈ, ਕੋਈ ਤੇ 10 ਕਰੋੜ ਦੇ ਬਾਰੇ ਵੀ ਸੁਣਦੇ ਆ ਜਦੋਂ ਆਪਾਂ ਇਹਦੇ ਬਾਰੇ ਰੀਅਲ ਸਟੇਟ ਦੇ ਲੋਕਾਂ ਨਾਲ ਜੁੜੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਰ 10 ਕਨਾਲ ਦੀ ਕੋਠੀ ਕਹਿੰਦੇ ਚੰਡੀਗੜ੍ਹ ਦੀ ਤੇ ਕੀਮਤ 200 ਕਰੋੜ ਰੁਪਏ। ਬਿਲਕੁਲ ਦਰੁਸਤ ਹੈ ਜੀ। ਚੰਡੀਗੜ੍ਹ 'ਚ ਅਚਾਨਕ ਮਤਲਬ ਕਹਿ ਲਈਏ ਕਿ ਜਿਵੇਂ ਕੀਮਤਾਂ ਨੂੰ ਅੱਗ ਲੱਗੀ ਹੋਵੇ। ਇਹ ਵਰਤਾਰਾ, ਇਹ ਉਸ ਚੰਡੀਗੜ੍ਹ ਦੀ ਗੱਲ ਕਰ ਰਹੇ ਹਾਂ ਜਿਹੜੇ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ। ਬਿਲਕੁਲ ਸਾਡੀ ਜਿਹੜੇ ਕਿਸਾਨਾਂ ਤੋਂ ਖੇਤ ਮਤਲਬ ਕੋਡੀਆਂ ਦੇ ਭਾਅ ਖਰੀਦੇ, ਹੈ ਨਾ, ਤੇ ਉਹਨਾਂ ਦੇ ਖਣਾਂ ਦੇ ਮੁੱਲ ਰੁਪਈਆ ਪਾਏ।
ਤੇ ਅੱਜ ਇੱਕ ਉਹ ਲੌਬੀ ਇੱਥੇ ਕਾਬਜ਼ ਹੈ ਜਿਹੜੀ ਇੱਥੋਂ ਗੁਣਾ ਕਰਦੀ ਹੈ ਰੋਜ਼ ਨੋਟਾਂ ਨੂੰ। ਸਹੀ ਬਿਲਕੁਲ ਸਹੀ ਤੇ ਇਹ ਉਹਦੇ ਵਿੱਚੋਂ ਜਨਮਿਆ ਵਰਤਾਰਾ ਹੈ। ਸੁਖਨਾ ਲੇਕ ਤੇ ਸੈਕਟਰ 5 ਦੀ ਇੱਕ ਕੋਠੀ ਹੈ ਜੀ ਤੇ ਉਹ 10 ਕਨਾਲ ਦੀ ਹੈ, ਮਤਲਬ 1 ਏਕੜ 2 ਕਨਾਲ 40 ਕੁ ਮਰਲੇ ਹੈ ਨਾ। ਹਾਂਜੀ 1 ਏਕੜ 1 ਕਿੱਲੇ ਤੋਂ ਉੱਪਰ ਦੀ ਹੈ। ਠੀਕ ਹੈ। ਸੋ ਉਹਦਾ ਮੁੱਲ ਅਗਲੇ ਮਾਲਕ ਨੇ 200 ਕਰੋੜ ਮੰਗਿਆ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਇਸੇ 5 ਸੈਕਟਰ 'ਚ ਇੱਕ 8 ਕਨਾਲ ਦੀ ਕੋਠੀ ਹੈ, ਮਤਲਬ ਜਿਹੜੀ ਤੁਸੀਂ ਕਹਿੰਦੇ ਹੋ ਪੂਰੇ 1 ਕਿੱਲੇ ਵਾਲੀ ਕੋਠੀ ਹੈ, ਉਹਦਾ ਮੁੱਲ ਮਾਲਕ ਨੇ 185 ਕਰੋੜ ਮੰਗਿਆ। ਤੇ ਪ੍ਰਾਪਰਟੀ ਡੀਲਰ ਕਹਿੰਦੇ ਜੀ ਇਹਨਾਂ ਦਾ ਮੁੱਲ 125 ਤੋਂ 130 ਕਰੋੜ ਹੈ, ਮਤਲਬ 125-30 ਕਰੋੜ ਨੂੰ ਵੀ ਉਹ ਐਂ ਸਮਝੇ ਕਿ ਇੰਨਾ ਕੁ ਹੈ ਜੀ ਬਸ, ਉਹਨੂੰ ਵੀ ਥੋੜਾ ਨਹੀਂ ਚਾਹੁੰਦੇ। ਹੋਰ ਛੱਡੋ, ਇੱਥੇ ਤੁਸੀਂ ਇੱਥੇ ਹਿਸਾਬ ਲਾ ਲਓ ਕਿ ਸੈਕਟਰ 9 ਦੇ ਵਿੱਚ ਇੱਕ 6 ਕਨਾਲ ਦੀ ਕੋਠੀ ਦਾ ਸੌਦਾ ਹੋਇਆ, ਵਿਕੀ ਹੈ, ਮਤਲਬ ਅੱਛਾ ਜੀ, 98 ਕਰੋੜ ਦੀ ਵਿਕੀ ਹੈ ਜੀ। 6 ਕਨਾਲ ਦੀ ਕੋਠੀ ਹੈ, ਉਹ ਅੱਛਾ 98 ਕਰੋੜ ਦੀ ਵਿਕੀ ਹੈ। ਹੋਰ ਛੱਡੋ, ਇਹ ਇਸੇ ਤਰ੍ਹਾਂ 9 ਸੈਕਟਰ 'ਚ 8 ਸੈਕਟਰ 'ਚ 11 ਸੈਕਟਰ 'ਚ ਜੀ 15 ਤੋਂ 16 ਕਰੋੜ ਦੀ ਡਿਮਾਂਡ ਹੈ 1 ਕਨਾਲ ਦੀ ਕੋਠੀ ਦੀ, ਤੇ ਉਹ ਮਿਲਦੀਆਂ ਨਹੀਂ ਪਤਾ ਨਹੀਂ। ਠੀਕ ਹੈ, ਅੱਛਾ, ਮਤਲਬ 20 ਮਰਲਿਆਂ ਦੀ ਕੋਠੀ 15 ਤੋਂ 16 ਕਰੋੜ ਦੀ ਡਿਮਾਂਡ ਹੈ ਜੀ। ਸੈਕਟਰ 9 'ਚ 4 ਕਨਾਲ ਦੇ ਇੱਕ ਘਰ ਦੀ ਕੀਮਤ 60 ਕਰੋੜ ਲੱਗੀ ਹੈ। ਉਹ ਅੱਛਾ। ਤੇ ਫਿਰ ਅਗਲਾ ਕਹਿੰਦਾ ਮੇਰੀ ਤਾਂ ਸੁਖਨਾ ਲੇਕ ਤੇ ਹੈ ਤੇ 10 ਕਨਾਲ ਨੇ, ਸੋ ਮੈਂ ਤਾਂ ਜੀ 200 ਕਰੋੜ ਮੰਗੂਗਾ। ਅੱਛਾ ਪ੍ਰਵੀਨ ਜੀ, ਜੇ ਜਨਤਕ ਤੌਰ ਤੇ 200 ਕਰੋੜ 185 ਕਰੋੜ 100 ਕਰੋੜ ਮੰਗਿਆ ਜਾ ਰਿਹਾ ਤੇ ਸੌਦੇ ਹੋ ਰਹੇ ਨੇ, ਤਾਂ ਫਿਰ ਈਡੀ CBI ਇਨਕਮ ਟੈਕਸ ਇੱਧਰ ਨੂੰ ਕਿਉਂ ਨਹੀਂ ਆਉਂਦਾ ਇਹਨਾਂ ਘਰਾਂ ਕੰਨੀ ਨੂੰ? ਨਹੀਂ, ਇੱਥੇ ਨਹੀਂ ਕਿ ਬਈ ਮੰਗੀ ਜਾਂਦੇ ਹੋ 200 ਕਰੋੜ, ਸੌਦੇ ਤੁਹਾਡੇ ਹੋ ਰਹੇ ਨੇ 185 ਕਰੋੜ ਦੇ, 100 ਕਰੋੜ ਦੇ, ਤੇ ਤੁਸੀਂ ਰਜਿਸਟਰੀ ਕਰਾ ਰਹੇ ਹੋ ਜੀ 30 ਲੱਖ ਦੀ, 35 ਲੱਖ ਦੀ। ਲੈ ਲਓ ਸਾਹਿਬ ਕਿਤਾਬ, ਫਿਰ ਪਤਾ ਨਹੀਂਗਾ। ਜੀ ਜੀ ਬਿਲਕੁਲ। ਔਰ ਖਾਸ ਕਰਕੇ ਇਹ ਸਾਰੇ ਵਰਤਾਰੇ ਦੇ ਲਈ ਕਹਿੰਦੇ ਜੀ ਦਿੱਲੀ ਬੰਬੇ ਵਾਲੀ ਇੱਕ ਲੌਬੀ ਵੀ ਜ਼ਿੰਮੇਵਾਰ ਹੈ। ਦਿੱਲੀ ਬੰਬੇ ਤੋਂ ਵੱਡੇ ਇਨਵੈਸਟਰ ਹੁਣ ਪੰਜਾਬ 'ਚ ਆ ਕੇ ਚੰਡੀਗੜ੍ਹ ਖੇਤਰ 'ਚ, ਪੰਚਕੂਲਾ ਖੇਤਰ 'ਚ ਪਲਾਟ ਖਰੀਦਦੇ ਨੇ, ਮਕਾਨ ਖਰੀਦਦੇ ਨੇ, ਤੇ ਇਹ ਉਹ ਰੇਟ ਵਧਾ ਰਹੇ ਨੇ। ਤੇ ਉਹਦਾ ਅਸਰ ਜੀਰਕਪੁਰ, ਕੁਰਾਲੀ, ਮਹਾਲੀ, ਖਰੜ, ਡੇਰਾਬੱਸੀ, ਬਨੂੜ, ਲਾਂਡਰਾਂ ਹੈ ਨਾ, ਪੰਚਕੂਲਾ, ਇੱਧਰ ਸਾਰੇ ਹੈ ਨਾ, ਬੱਦੀ ਵਾਲੇ ਪਾਸੇ ਨੂੰ ਵੀ, ਇੱਧਰ ਤੱਕ ਵੀ ਜਾ ਰਹੇ ਨੇ। ਬਿਲਕੁਲ। ਤੇ ਨਤੀਜਾ ਜੀ ਨੇ 4 ਮਰਲੇ 6 ਮਰਲੇ ਵਾਲਾ ਘਰ ਖਰੀਦਣਾ, ਉਹਦੇ ਲਈ ਹੁਣ ਮੁਸੀਬਤ ਬਣਦਾ। ਹਾਂਜੀ, ਕਿਸੇ ਵੀ ਪੁਆਇੰਟ ਨੂੰ ਜੇ ਮੰਨ ਲਈਏ ਤਾਂ ਆਪਾਂ ਤਕਰੀਬਨ 70-80 ਕਿਲੋਮੀਟਰ ਦਾ ਰੇਡੀਅਸ ਹੈ ਜਿੱਥੇ ਇਹ ਸਾਰਾ ਕੁਝ ਇੱਕ ਬਰਾਬਰੀ ਹੋਇਆ ਪਿਆ ਹੁਣ। ਤੁਸੀਂ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ, ਔਰ ਸੱਚ ਗੱਲ ਹੈ ਇਹ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਚੰਡੀਗੜ੍ਹ ਹੈ। ਔਰ ਤੁਸੀਂ ਦੇਖੋ ਕਿ ਜਿਹੜੇ ਖੇਤ ਨੂੰ ਉਜਾੜ ਕੇ ਜਿੱਥੋਂ ਕਿਸਾਨ ਨੂੰ ਕੱਢ ਕੇ ਉੱਥੇ ਕੁਛ ਰਿਹਾਇਸ਼ੀ ਜਾਂ ਕੁਛ ਇਸ ਤਰ੍ਹਾਂ ਦੀ ਕੋਈ ਖੇਤਰ ਨੂੰ, ਕਿਸੇ ਸਨਅਤ ਨੂੰ ਡਿਵੈਲਪ ਕੀਤਾ ਜਾਂਦਾ, ਤਾਂ ਉਹਦੇ ਸਾਹਮਣੇ ਕਿਸਾਨ ਖੇਤ ਚੋਂ ਪੈਦਾ ਕੀਤੀ ਸਬਜ਼ੀ ਦੀ ਰੇਹੜੀ ਵੀ ਨਹੀਂ ਲਾ ਸਕਦਾ, ਉਹ ਵੇਚ ਨਹੀਂ ਸਕਦਾ। ਨਾ, ਮਤਲਬ ਨਹੀਂ ਕੋਈ ਸੀ, ਭੁੱਲ ਜਾਓ। ਹਾਂਜੀ, ਇਹੀ ਤਾਂ ਵਰਤਾਰਾ ਸਾਡੇ ਇੱਥੇ। ਕਿਸਾਨ ਮੰਡੀ ਲੱਗਦੀਆਂ ਨੇ ਇੱਥੇ, ਕੁਝ ਕਿਸਾਨ ਕੋਈ ਲੱਭਦਾ ਨਹੀਂਗਾ। ਜੀ ਜੀ ਬਿਲਕੁਲ। ਇੱਕ ਖਾਸ ਵਿਵਸਥਾ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਉਹਦੇ ਤਹਿਤ ਕਿਸਾਨ ਨੂੰ ਤਾਂ ਮਤਲਬ ਉਹ ਤਾਂ ਹਿੱਸੇਦਾਰ ਹੀ ਹੈ ਨਹੀਂ ਗਾ ਇਸ ਵਿਵਸਥਾ 'ਚ ਜੋ ਤਰੱਕੀ ਹੋ ਰਹੀ ਹੈ ਨਾ, ਉਹ ਤਾਂ ਲੱਗਦਾ ਹੀ ਨਹੀਂਗਾ ਕਿ ਉਹ ਇਹਨਾਂ ਚੀਜ਼ਾਂ ਦਾ ਹਿੱਸੇਦਾਰ ਹੈ। ਆਪਦੀ ਜਿਹੜੀ ਉਹਦੇ ਕੋਲੇ ਜ਼ਮੀਨ ਹੈ, ਮਾੜਾ ਮੋਟਾ ਜ਼ਮੀਨ ਦਾ ਟੁਕੜਾ, ਉਹਦਾ ਇੱਕ ਵਾਰੀ ਉਹਨੂੰ ਮੁੱਲ ਦੇ ਦਿੱਤਾ ਜਾਂਦਾ ਹੈ। ਪ੍ਰਵੀਨ ਜੀ, ਚੰਡੀਗੜ੍ਹ ਦੇ ਵਿੱਚ ਅਜੇ ਵੀ ਦਰਜਨਾਂ ਪਿੰਡ ਔਖੇ ਸਾਹ ਲੈ ਰਹੇ ਨੇ। ਹਾਂਜੀ, ਬਿਲਕੁਲ ਸਹੀ ਹੈ। ਉਹ ਪਿੰਡਾਂ ਦੇ ਵਿੱਚ ਉਹਨਾਂ ਨੂੰ ਨਗਰ ਕੌਂਸਲ 'ਚ ਮਿਲਾਉਣ ਦੀ ਕਵਾਇਦ ਧੱਕੇ ਨਾਲ ਕੀਤੀ ਤੇ ਮਿਲਾਤੇ, ਪੰਚਾਇਤਾਂ ਖਤਮ ਕਰਤੀਆਂ ਉਹਨਾਂ ਦੀਆਂ, ਕਿਉਂਕਿ ਉਹਨਾਂ ਨਾਲ ਕਲੋਨੀਆਂ ਜੋੜੀਆਂ ਹੋਈਆਂ ਨੇ। ਵੋਟ ਬੈਂਕ ਦੀ ਰਾਜਨੀਤੀ ਸਾਰੀ ਉਹਦੇ ਰਾਹੀਂ ਚੱਲਦੀ ਹੈ। ਜੀ ਜੀ ਬਿਲਕੁਲ। ਉਹ ਪਿੰਡਾਂ ਵਾਲੇ ਲੋਕ ਆਪਣੀ ਜ਼ਮੀਨ 'ਚ 1 ਇੰਚ ਇੱਟ ਵੀ ਨਹੀਂ ਉੱਪਰ ਲਾ ਸਕਦੇ। ਉਹਨਾਂ ਦੇ ਜਿਹੜੇ ਹੁਣ ਖੇਤ ਹੈਗੇ, ਉੱਥੇ ਉਹ ਇੱਕ ਪਲਾਟ ਕੱਟ ਕੇ, ਜੇ ਘਰ ਬੜਾ ਹੋ ਗਿਆ, ਪਰਿਵਾਰ ਬੜਾ ਹੋ ਗਿਆ, ਤਾਂ ਉੱਥੇ ਘਰ ਨਹੀਂ ਪਾ ਸਕਦੇ। ਬਿਲਕੁਲ ਸਹੀ ਹੈ ਜੀ। ਪਰ ਉਹੀ ਖੇਤ ਜਦੋਂ ਪ੍ਰਸ਼ਾਸਨ ਖਰੀਦ ਕੇ ਉੱਥੇ 25 ਮੰਜ਼ਲੀਆਂ ਫਲੈਟ ਬਣਾ ਕੇ ਵੇਚਦਾ, ਉਹ ਜੈਨੂਇਨ। ਬਿਲਕੁਲ ਸਹੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।